ਲਓ ਜੀ ਅਸਲਾਮ ਅਲੈਕਮ ਕੀ ਹਾਲ ਹੈ ਦੀਪ ਪੰਜਾਬੀ ਪਾਡਕਾਸਟ ਤੋਂ ਅੱਜ ਮੈਂ ਤੁਹਾਨੂੰ ਸਲਾਮ ਕਰ ਰਿਹਾ ਸਮਝ ਤਾਂ ਗਏ ਹੋਗੇ ਮੀਆਂ ਮੁਨੱਬਰ ਸਾਹਿਬ ਬਹੁਤਾ ਗੋਸ਼ਤ ਖਾ ਲਿਆ ਹੁਣ ਕਦੀ ਲੈੜ ਚਾ ਕਦੀ ਸਿਵਲ ਚਾ ਕੱਖ ਨਹੀਂ ਪਤਾ ਲੱਗਣ ਡਿਆ ਵੀ ਰੌਲਾ ਕੀ ਹੈ ਬਸ ਬੋਟੀ ਅੜ ਗਈ ਹੈ ਕਿਤੇ ਮੇਦੇ ਦੇ ਐ ਮੂੰਹ ਤੇ ਯਾਨੀ ਕਿ ਮਾਊਥ ਆਫ ਮੇਦਾ ਤੇ ਕੰਮ ਹੋਇਆ ਪਿਆ ਖਰਾਬ ਹੋ ਸਕਦਾ ਕਿਤੇ ਦਰਮਿਆਨ 'ਚ ਹੀ ਆ ਵੜੇ ਉਦੋਂ ਵੈਲਕਮ ਕਰ ਲਵਾਂਗੇ ਪਰ ਅੱਜ ਦਾ ਮੇਜ਼ਬਾਨ ਹੈਗਾ ਵਾ ਚਾਚਾ ਕਰਮੂ ਮੁਕੱਦਮ ਖੁਦ ਤੇ ਮੇਰੇ ਨਾਲ ਹੈਗਾ ਅਲੀ ਹੈਦਰ ਪੁਟਾਜ अस्सलाम वालेकुम ਅਲੀ ਹੈਦਰ ਭੁੱਟਾ ਜੀ। ਮੈਂ ਚਾਚੇ ਕਰਮੂ ਦਾ ਅੱਜ ਪੂਰੇ ਪ੍ਰੋਗਰਾਮ ਦੇ ਵਿੱਚ ਸਾਥ ਦੇਵਾਂਗਾ ਤੇ ਨਾਲ ਸਾਡੇ ਇੱਕ ਮੈਡਮ ਨੇ ਉਹਨਾਂ ਦੇ ਕੋਲੋਂ ਪੁੱਛਦੇ ਉਹਨਾਂ ਦਾ ਤਾਰਫ ਕੀ ਹੈ ਇਸ ਮੈਂ ਹਵਾਲੇ ਦੇ ਕਰਾ ਨਾਲ। ਦਿੰਦਾ ਪੁੱਤ ਸਾਡੇ ਵੀ ਉਹ ਮੈਡਮ ਨੇ ਲਓ ਜੀ ਨਾਜ਼ਰੀਨ ਤੁਹਾਨੂੰ ਪਤਾ ਕਿ ਅਸੀਂ ਹਰ ਦਫਾ ਕੋਈ ਪੋਜ਼ਿਟਿਵਿਟੀ ਲਿਆਉਣ ਦੀ ਆਪਣੀ ਵੱਲੋਂ ਕੋਸ਼ਿਸ਼ ਕਰਦੇ ਹਾਂ ਪਰ ਕਾਮਯਾਬ ਬਿਲਕੁਲ ਵੀ ਨਹੀਂ ਹੁੰਦੇ। ਅੱਜ ਅਸੀਂ ਕਾਮਯਾਬ ਹੋ ਗਏ ਹਾਂ। ਸਾਡੇ ਨਾਲ ਇੱਕ ਇੰਤਹਾਈ ਮੁਕੱਦਸ ਪੇਸ਼ੇ ਤੋਂ ਤਾਲੁਕ ਰੱਖਣ ਵਾਲੀ ਸ਼ਖਸੀਅਤ ਮੌਜੂਦ ਨੇ ਮੈਡਮ ਨਸੀਮ ਕੌਸਰ ਸਾਹਿਬਾ ਔਰ ਇਹ ਮੈਂ ਪੇਸ਼ਾ ਤੁਹਾਨੂੰ ਦੱਸਦਾ ਕਿ ਤਾਲੀਮ ਨਾਲ ਵਾਬਸਤਾ ਨੇ ਟੀਚਰ ਨੇ ਮੈਂਡਰ ਨੇ ਬੱਚਿਆਂ ਨੂੰ ਤਾਲੀਮ ਦਿੰਦੇ ਨੇ ਤੇ ਦੂਸਰਾ ਜਿਹੜਾ ਵੱਡਾ ਇਹਨਾਂ ਦਾ ਕੰਮ ਹੈ ਜਿਹੜਾ ਉਸ ਤੋਂ ਵੀ ਵੱਡਾ ਹੈ ਉਹ ਹੈਗਾ ਇਹ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਤੁਹਾਨੂੰ ਪਤਾ ਲੱਗ ਗਿਆ ਨਾ ਵੀ ਹਨੇਰੀ ਨਹੀਂ ਚੱਲ ਪੈਂਦੀ ਜਿਹਨਾਂ ਦੇ ਆਪਣਾ ਪੋਸਟ ਦੇ ਉੱਤੇ ਕਮੈਂਟਾਂ ਦੀ ਤੇ ਲਾਈਕਸ ਦੀ ਇਹ ਉਹ ਨੇ ਤੇ ਮੈਡਮ ਵੱਲ ਹੁਣ ਚੱਲਦੇ ਆ ਜਿਹੜਾ ਬਗੈਰ ਵਕਤ ਜ਼ਾਇਆ ਕੀਤਿਆਂ ਤੇ ਨਾਜ਼ਰੀਨ ਜਿਹੜਾ ਸੀਟ ਬੈਲਟ ਬੰਨ ਲਓ ਕਿਉਂਕਿ ਮੈਡਮ ਦੀਆਂ ਪੋਸਟਾਂ ਜਿਹੜੇ ਲੋਕ ਦੇਖਦੇ ਨੇ ਉਹਨਾਂ ਨੂੰ ਪਤਾ ਕਿ 에ਅਰ ਬੈਗ ਕਦੀ ਨਹੀਂ ਵੀ ਖੁੱਲਦਾ। ਮੈਡਮ ਅਸਲਾਮ ਅਲੈਕਮ। ਵਾਲੇਕੁਮ ਅਸਲਾਮ। ਮੈਡਮ ਤੁਹਾਨੂੰ ਆਪਣਾ ਵੈਲਕਮ ਕਰਦੇ ਹਾਂ ਦੀ ਪੰਜਾਬੀ ਪੋਡਕਾਸਟ। ਬਦਕਿਸਮਤੀ ਹੈ ਕਿ ਮੀਆਂ ਮੁਨੱਬਰ ਅੱਜ ਓਵਰ ਈਟਿੰਗ ਦੀ ਵਜ੍ਹਾ ਤੋਂ ਹੈ ਨਹੀਂ ਵਰਨਾ ਮਜ਼ੇ ਦੇ ਸਵਾਲ ਤੇ ਉਹ ਨਹੀਂ ਕਰਨੇ ਸੀ। ਬਹਰਹਾਲ ਹੁਣ ਸਾਡੇ ਨਾਜ਼ਰੀਨ ਨੂੰ ਤੁਸੀਂ ਆਪਣਾ ਜ਼ਰਾ ਥੋੜ੍ਹਾ ਜਿਹਾ ਤਾਰਫ ਤੇ ਕਰਾ ਦਿਓ ਵੀ ਕੀ ਨਾਮ ਜਿਸ ਤਰ੍ਹਾਂ ਤੁਸੀਂ ਮੇਰਾ ਦੱਸ ਦਿੱਤਾ ਹੈ ਨਸੀਮ ਕੌਸਰ ਨਾਮ ਹੈ ਔਰ ਤਾਲੀਮ ਵੀ ਦੱਸਣੀ ਆ ਜਸਟ ਬਾਤ ਨਹੀਂ ਪਰ ਜ਼ਾਹਿਰ ਹੈ ਟੀਚਰ ਨੇ ਤੇ ਪੜ੍ਹੇ ਲਿਖੇ ਨੇ ਨਾਜ਼ਰੀਨ ਤੁਸੀਂ ਆਪ ਆਪ ਸਮਝੋ ਵੀ ਕਿੰਨੇ ਸਮਝਦਾਰ ਸਿਆਣੇ ਹੋ। ਹਾਂਜੀ ਸਰਕਾਰੀ ਸਕੂਲ ਵਿੱਚ ਮੈਂ ਸਾਇੰਸ ਪੜ੍ਹਾਉਂਦੀ ਹਾਂ ਤੇ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਥੋੜਾ ਬਹੁਤ ਲਿਖਦੀ ਵੀ ਹਾਂ ਬਲੌਗਸ ਵੀ ਲਿਖਦੀ ਹਾਂ ਮਾਫੀ ਦੇਵੇ ਥੋੜਾ ਬਹੁਤ ਨਾਜ਼ਰੀਨ ਸਮਝ ਰਹੇ ਹੋ ਨਾ ਤੁਸੀਂ ਗੱਲ ਨੂੰ, ਹਾਂ। ਹਾਂਜੀ ਅਗਰ ਇਹ ਥੋੜਾ ਬਹੁਤ ਕਹਿ ਰਹੇ ਆ ਤੇ ਉਹਦਾ ਮਤਲਬ ਆ ਕਿ ਥੋੜਾ ਬਹੁਤ ਕਿ ਸਾਕਨ ਹੋ ਗਿਆ ਥੋੜਾ ਸਾਕਨ ਕਰਕੇ ਤੇ ਬਹੁਤ ਨਹੀਂ ਮਤਲਬ ਥੋੜਾ ਲਿਖ ਰਹੀ ਹਾਂ ਤੇ ਇਹ ਹਾਲ ਆ ਤੇ ਜਦੋਂ ਬਹੁਤਾ ਲਿਖਾਂਗੀ ਤਾਂ ਫਿਰ ਉਸ ਦਿਨ ਦਾ ਜ਼ਰਾ ਇਮੇਜਿਨ ਕਰੋ ਕੀ ਹਾਲ ਹੋਏਗਾ। ਉਸ ਦਿਨ ਫਿਰ ਸੋਸ਼ਲ ਮੀਡੀਆ ਬਿਲਕੁਲ ਇਹਨਾਂ ਦੇ ਬਲੌਗਰਸ ਦੇ ਨਾਲ ਸਿਰਫ ਭਰਿਆ ਹੋਇਆ ਤੁਹਾਨੂੰ ਨਜ਼ਰ ਆਏਗਾ। ਅਗਰ ਇਹ ਥੋੜਾ ਕਹਿ ਰਹੇ ਆ ਤੇ ਇੰਨੀ ਜ਼ਿਆਦਾ ਪੋਸਟਾਂ ਹੋਣੀਆਂ ਵਾ ਜੇ ਬਹੁਤ ਜ਼ਿਆਦਾ ਹੋਏਗਾ ਤੇ ਫਿਰ ਚਾਚਾ ਜੀ ਤੁਸੀਂ ਦੱਸ ਸਕਦੇ ਆ ਕਿ ਕਿੰਨੀ ਕੁ ਜ਼ਿਆਦਾ ਪੋਸਟਾਂ ਨਜ਼ਰ ਆਣਗੀਆਂ ਆਪਾਂ ਨੂੰ ਸੋਸ਼ਲ ਮੀਡੀਆ ਤੇ। ਮੈਂ ਨਾਜ਼ਰੀਨ ਤੁਹਾਨੂੰ ਦੱਸਦਾ ਮੈਂ ਸਿਰਫ ਇਹਨਾਂ ਨੂੰ ਸੋਸ਼ਲ ਮੀਡੀਆ ਦੀ ਵਜ੍ਹਾ ਤੋਂ ਕੰਟੈਕਟ ਕੀਤਾ। ਮੇਰੀ ਆ ਹੁਣ ਪੋਡਕਾਸਟ ਤੋਂ ਪਹਿਲੇ ਇਹਨਾਂ ਨਾਲ ਬੜੀ ਤਫਸੀਲੀ ਗੱਲਬਾਤ ਹੋਈ ਹੈ। ਇੰਤਹਾਈ ਡੀਸੈਂਟ ਔਰ ਨਾਈਸ ਪਰਸਨੈਲਿਟੀ ਨੇ ਔਰ ਬਹੁਤ ਸ਼ੁਕਰੀਆ। ਵਿਜ਼ਨ ਬੜਾ ਬ੍ਰੌਡ ਹੈ। ਹਰ ਜ਼ਿੰਦਗੀ ਦੇ ਜਿਸ ਪਹਿਲੂ ਤੇ ਤੁਸੀਂ ਇਹਨਾਂ ਨਾਲ ਗੁਫ਼ਤਗੂ ਕਰ ਲਓ ਉਹ ਤੁਹਾਨੂੰ ਨੰਬਰ 1 ਹੀ ਮਿਲਣਗੇ ਤੇ ਆਪਾਂ ਅੱਜ ਇਹਨਾਂ ਨੂੰ ਸੱਦਿਆ ਇਸ ਤੁਸੀਂ ਬੇਸਿਕਲੀ ਕਿ ਜਿਹੜਾ ਸੋਸ਼ਲ ਮੀਡੀਆ ਮੈਡਮ ਜਿਹੜਾ ਹੈਗਾ ਹਾਂਜੀ ਇਹ ਅਸੀਂ ਜਨਰਲ ਗੁਫ਼ਤਗੂ ਦੇ ਵਿੱਚ ਗੱਪਸ਼ਪ ਚ ਕਹਿੰਦੇ ਕਿ ਇਹਨੇ ਬੜਾ ਵਿਗਾੜ ਪੈਦਾ ਕਰਤਾ ਸਾਡੀ ਨੌਜਵਾਨ ਨਸਲ ਤਬਾਹ ਕਰਤੀ। ਸਭ ਤੋਂ ਪਹਿਲੇ ਤਾਂ ਤੁਸੀਂ ਦੱਸੋ ਕਿ ਇਸ ਡਿਬੇਟ ਦੇ ਤੁਸੀਂ ਹੱਕ ਚੁੱਕ ਕੇ ਮੁਖਾਲਫਤ ਚੋ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਵਿਗਾੜ ਕਹਿੰਦੇ ਕਿਹਨੂੰ ਆ। ਅਗਰ ਪ੍ਰੋਗਰੈਸ ਨੂੰ ਨਵੀਆਂ ਚੀਜ਼ਾਂ ਦੇ ਇੰਟਰੋਡਕਸ਼ਨ ਨੂੰ ਕਿੰਨੇ ਨਈ ਚੀਜ਼ਾਂ ਅਸੀਂ ਸਿੱਖ ਰਹੇ ਹਾਂ ਉਹਨੂੰ ਵਿਗਾੜ ਅਸੀਂ ਕਹਿ ਰਹੇ ਹਾਂ ਤਾਂ ਅਸੀਂ ਇੱਥੇ ਗਲਤ ਹਾਂ। ਸਾਨੂੰ ਪਹਿਲਾਂ ਖੁਦ ਆਪਣੇ ਜ਼ਿਹਨ ਵਿੱਚ ਆਪਣੇ ਇੰਟੈਲੈਕਚੁਅਲ ਵਿੱਚ ਸੋਚਣਾ ਪੈਣਾ ਹੈ ਕਿ ਵਿਗਾੜ ਕੀ ਹੈ ਤਰੱਕੀ ਕੀ ਹੈ ਪ੍ਰੋਗਰੈਸ ਕੀ ਹੈ ਫਿਰ ਸਾਨੂੰ ਇਹ ਡਿਬੇਟ ਸ਼ੁਰੂ ਕਰਨੀ ਪੈਣੀ ਹੈ। ਤੇ ਮੇਰੀ ਨਜ਼ਰ 'ਚ ਤੇ ਕੋਈ ਵਿਗਾੜ ਨਹੀਂ ਹੈ। ਮੈਂ ਪਿਛਲੇ ਖੁਦ 14 ਸਾਲ ਤੋਂ ਸੋਸ਼ਲ ਮੀਡੀਆ ਇਸਤੇਮਾਲ ਕਰ ਰਹੀ ਹਾਂ ਤਾਂ ਮੈਂ ਬਹੁਤ ਕੁਝ ਸਿੱਖਿਆ ਹੈ ਲੋਕਾਂ ਨੇ ਬਹੁਤ ਕੁਝ ਸਿੱਖਿਆ ਹੈ ਮੇਰੇ ਕੋਲੋਂ ਇਸ ਤਰ੍ਹਾਂ ਇੰਟਰੈਕਸ਼ਨ ਬੜਿਆ ਹੈ ਔਰ ਬਾਕੀ ਤੇ ਆਪਣੀ ਪਰਸਨਲ ਚੋਇਸ ਹੁੰਦੀ ਹੈ ਕਿ ਤੁਸੀਂ ਚੀਜ਼ਾਂ ਨੂੰ ਪੋਜ਼ਿਟਿਵ ਵੇ 'ਚ ਇਸਤੇਮਾਲ ਕਰਨਾ ਜਾਂ ਨੈਗੇਟਿਵ ਵੇ 'ਚ ਇਸਤੇਮਾਲ ਕਰਨਾ ਔਰ ਇਸ ਪਰਸਨਲ ਚੋਇਸ ਨੂੰ ਅਸੀਂ ਆਪਣੀ ਘਰ ਦੀ ਤਰਬੀਅਤ ਤੋਂ ਨਾ ਲੈ ਕੇ ਤੁਰਨਾ ਹੈ ਕਿ ਅਸੀਂ ਬੱਚੇ ਦੀ ਤਰਬੀਅਤ ਐਸੀ ਕਰੀਏ ਕਿ ਉਹਨੂੰ ਪਤਾ ਹੋਵੇ ਕਿ ਅਗਰ ਮੈਂ ਸੋਸ਼ਲ ਮੀਡੀਆ ਤੇ ਬੈਠਾ ਹਾਂ ਫੇਸਬੁੱਕ ਤੇ ਬੈਠਾ ਹਾਂ ਮੈਂ ਟਵਿੱਟਰ ਤੇ ਬੈਠਾ ਹਾਂ ਮੈਂ ਟਿਕਟੌਕ ਤੇ ਬੈਠਾ ਹਾਂ ਤੇ ਮੈਂ ਕਿਹੜੀਆਂ ਚੀਜ਼ਾਂ ਨੂੰ ਚੂਜ਼ ਕਰਨਾ ਮੈਂ ਕੀ ਕਹਿਣਾ ਤੇ ਮੈਂ ਕੀ ਨਹੀਂ ਕਹਿਣਾ। ਵਾਹ ਵਾਹ ਕੀ ਅੱਛੀ ਗੱਲ ਆ ਪੁੱਟਾ ਵੀ ਗੱਲ ਕਹਿ ਰਿਹਾ ਸੀ ਕਿ ਮੈਂ ਕੁਰਸੀ ਤੇ ਬੈਠਾ ਵਾਂ ਨਾ ਟਵਿੱਟਰ ਤੇ ਬੈਠਾ ਨਾ ਫੇਸਬੁੱਕ ਤੇ ਕੱਖ ਵੀ ਨਹੀਂ ਕੀਤਾ ਤੂੰ ਪੁੱਟਿਆ। ਚਾਚਾ ਜੀ ਪਰ ਦੇਖੋ ਨਾ ਮੈਡਮ ਨੇ ਬੜੀ ਅੱਛੀ ਗੱਲ ਕੀਤੀ ਹੈ ਕਿ ਇਹਨਾਂ ਦੀ ਨਜ਼ਰ ਦੇ ਵਿੱਚ ਜਿਹੜੀ ਹੈਗੀ ਆ ਸੋਸ਼ਲ ਮੀਡੀਆ ਮਸਲਨ ਬਹੁਤ ਅੱਛਾ ਵੇ ਆ ਲੇਕਿਨ ਹਰ ਚੀਜ਼ ਦਾ ਇੱਕ ਅੱਛਾਈ ਹੁੰਦੀ ਆ ਇੱਕ ਬੁਰਾਈ ਹੁੰਦੀ ਆ ਜਿੱਥੇ ਉਹਦੇ ਫਾਇਦੇ ਉਹਦੇ ਨੁਕਸਾਨਾਤ ਵੀ ਹੈਗੇ ਆ ਬੱਚਿਆਂ ਦੇ ਉੱਤੇ ਬੱਚਿਆਂ ਦੀ ਜ਼ਿੰਦਗੀ ਦੇ ਉੱਤੇ ਉਹਨਾਂ ਦੇ ਨੈਗੇਟਿਵਿਟੀ ਜਿਹੜੀ ਨਾ ਉਹਦੇ ਨੁਕਸਾਨਾਤ ਆ ਜਿਹੜੀ ਉਹਨਾਂ ਦੀ ਪੋਜ਼ਿਟਿਵਿਟੀ ਉਹਨੇ ਜਿਹੜੀ ਮਸਲਨ ਕਿ ਬੜੀਆਂ ਅੱਛੀਆਂ ਚੀਜ਼ਾਂ ਉਹਨਾਂ ਨੂੰ ਸਿੱਖਣ ਨੂੰ ਮਿਲਦੀਆਂ ਵਾ ਸੋਸ਼ਲ ਮੀਡੀਆ ਤੋਂ। ਅਗਰ ਬੱਚੇ ਨੈਗੇਟਿਵਿਟੀ ਦੀਆਂ ਜਿਹੜੀਆਂ ਚੀਜ਼ਾਂ ਉਹ ਸਰਚ ਕਰਨਗੇ ਇੰਟਰਨੈਟ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਤੇ ਉਹਨਾਂ ਵਾਸਤੇ ਨੁਕਸਾਨਾਤ ਵੀ ਹੋਣਗੇ। ਕਿਉਂ ਮੈਡਮ ਇਹਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ? ਇੱਕ ਮਿੰਟ ਮੈਂ ਪਹਿਲੇ ਅੱਛਾਈ ਵੇਖਦਾ ਫਿਰ ਬੁਰਾਈ ਵੇਖਦਾ ਨਾਜ਼ਰੀਨ
ਇਹ ਤੇ ਹੁਣ ਤੁਸੀਂ ਨਾ ਮਿੱਟੀ ਪਾਣ ਡਏ ਆ ਜਿਹੜਾ ਥੋੜੀ ਦੇਰ ਪਹਿਲੇ ਤੁਸੀਂ Off camera compliment- ਕਿਹਾ ਸੀ ਹਾਂਜੀ ਮੈਨੂੰ, ਉਹ ਹਾਂਜੀ ਤਾਂ ਹਾਂਜੀ ਕੱਖ ਵੀ ਨਹੀਂ ਉਹਨੂੰ ਸੀ। ਕਵਰ ਕਰਨ ਦੀ ਉਹ ਤੇ ਕੋਸ਼ਿਸ਼ ਮੈਂ ਕਰ ਰਹੇ ਇਨਸਾਨ ਗਲਤੀ ਦਾ ਪੁਤਲਾ, ਕਿਤੇ ਗਲਤੀ ਹੋ ਹੀ ਜਾਂਦੀ ਹੈ। ਨਹੀਂ ਨਹੀਂ ਉਹ ਠਾ ਕਰਕੇ ਲੱਗੀ ਆ ਗਲਤੀ, ਹੁਣ ਉਹਦਾ ਕੋਈ ਅਜ਼ਾਲਾ ਨਹੀਂ ਹੋ ਸਕਦਾ। ਓਏ ਹੋਏ ਨਾਜ਼ਰੀਨ, ਚਾਚਾ ਜਾ ਹੀ ਰਿਹਾ ਜੀ ਅੱਜ ਫਿਰ। ਹਾਂ। ਅੱਛਾ, ਉਹ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਉਹਦੇ ਵਿੱਚ ਇਹ ਆ ਕਿ ਨੈਗੇਟਿਵਿਟੀ ਨੂੰ ਪ੍ਰੋਜੈਕਸ਼ਨ ਅਸੀਂ ਖੁਦ ਦਿੰਨੇ ਆ। ਜਦੋਂ ਇੱਕ ਵਾਲਦੈਨ ਆਪਣੇ ਬੱਚਿਆਂ ਨੂੰ ਕਹਿੰਦਾ ਵਾ ਤੁਸੀਂ ਇਹ ਨਹੀਂ ਯੂਜ਼ ਕਰਨਾ, ਇਹ ਗਲਤ ਆ, ਬੱਚੇ ਦੇ ਜ਼ਿਹਨ 'ਚ ਜ਼ਿਆਦਾ ਤਜੱਸੁਸ ਪੈਦਾ ਹੁੰਦਾ ਵਾ ਕਿ ਕੀ ਚੀਜ਼ ਆ। ਤੁਸੀਂ ਪਹਿਲਾਂ ਹੀ ਬੱਚੇ ਨੂੰ ਦੱਸੋ ਕਿ ਠੀਕ ਆ ਬੇਟਾ ਯੂਜ਼ ਕਰੋ, ਇਹਨੂੰ ਇਸਤੇਮਾਲ ਕਰੋ ਪੁੱਤਰਾ, ਲੇਕਿਨ ਇਹਦੇ ਨਾਲ ਇਹਨੂੰ ਇਸਤੇਮਾਲ ਕਰਕੇ ਤੁਸੀਂ ਆ ਕਰ ਸਕਦੇ, ਆ ਕਰ ਸਕਦੇ। ਮੇਬੀ ਕਿ ਅਸੀਂ ਸਕੂਲ ਲੈਵਲ ਤੇ, ਕਾਲਜ ਲੈਵਲ ਤੇ ਹੁਣ ਬੱਚਿਆਂ ਨੂੰ ਇਹ ਤਾਲੀਮ ਦੇਣੀ ਸ਼ੁਰੂ ਕਰ ਦਈਏ ਕਿ ਸੋਸ਼ਲ ਮੀਡੀਆ ਅਸੀਂ ਕਿਸ ਤਰ੍ਹਾਂ ਇਸਤੇਮਾਲ ਕਰ ਸਕਦੇ ਹਾਂ ਔਰ ਇਸ ਤੋਂ ਬੈਨੀਫਿਟ ਕਿਸ ਤਰ੍ਹਾਂ ਲੈ ਹਾਏ ਸਕਦੇ ਹਾਏ ਹਾਂ। ਹਾਏ ਕੀ ਜਿਸ ਤਰ੍ਹਾਂ ਮੈਨੂੰ ਚਾਹੇ ਮੈਂ 14 ਸਾਲ ਹੋ ਗਏ ਮੈਨੂੰ ਫੇਸਬੁੱਕ ਇਸਤੇਮਾਲ ਕਰਦਿਆਂ, ਇਹ ਗੱਲ ਮੈਨੂੰ ਅੱਜ ਬਾਬੇ ਜੀ ਹੋਰਾਂ ਕੋਲੋਂ ਪਤਾ, ਸੌਰੀ ਚਾਚਾ ਮੈਂ ਵੀ ਬਦਲਾ ਲੈ ਲਿਆ ਬਾਬਾ ਕਹਿ ਕੇ ਚਾਚੇ ਤੋਂ ਬਾਬਾ ਚਾਚੇ ਤੋਂ ਬਾਬਾ ਬਣਾ ਦਿੱਤਾ ਜੇ, ਦੇਖ ਲਓ। ਬਾਬੇ ਚ ਜ਼ਿਆਦਾ ਮਾਰ ਜਾਣਿਆ ਪੁੱਤ। ਨਹੀਂ ਚਾਚਾ ਜੀ, ਇਹ ਚਾਚੇ ਦੀ ਏਜ ਲਿਮਿਟ ਹੁੰਦੀ ਆ 50 ਤੋਂ 70 ਦੇ ਦਰਮਿਆਨ 'ਚ, ਹਾਂਜੀ ਤੇ ਮੈਡਮ ਉਹਨਾਂ ਨੇ ਤੁਹਾਨੂੰ ਯਕਦਮ 90 ਪਲੱਸ ਕਰ ਛੱਡਿਆ ਜੀ। ਕਬਰ ਚ ਪਹੁੰਚਾਤਾ ਵਾ ਅਸੀਂ। ਇੱਕ ਪੈਰ ਛਿਲਕੇ ਤੇ ਜਾ ਬਾਬਾ ਜਾ ਕੇ ਕਬਰਾਂ ਦੇ ਡਿਜ਼ਾਈਨ ਵੇਖ, ਤੂੰ ਕਿਹੜੇ ਕੰਮੇ ਲੱਗਾ ਵਾ। ਉਹ ਨਹੀਂ, ਅੱਜ ਕੱਲ ਤੇ ਨਿੱਕੇ ਨਿੱਕੇ ਨਿਆਣੇ ਕਹਿੰਦੇ ਆ ਆਪ ਮੇਰੇ ਬਾਬਾ को नहीं जानते। ਉਹ ਵਾਲੇ ਬਾਬਾ ਨਹੀਂ। ਇਹ ਚ ਮਾਰਜਨ ਬਹੁਤ ਹੈ। ਅੱਛਾ ਚਲੋ ਸਹੀ ਹੈ। ਅੱਛਾ, ਬਹੁਤ ਅੱਛੀ ਗੱਲ ਕੀਤੀ ਹੈ ਮੈਡਮ ਨੇ ਕਿ ਅਸੀਂ ਐਜੂਕੇਟ, ਸਾਨੂੰ ਇਹਨੂੰ ਬਲਕਿ ਮੈਂ ਤੇ ਹੁਣ ਦਰਖਾਸਤ ਤੇ ਕਰਾਂਗਾ ਗਵਰਨਮੈਂਟ ਨੂੰ ਇੱਥੇ ਸੋਚਣਾ ਚਾਹੀਦਾ ਕਿ ਅਸੀਂ ਅੱਗੇ ਜਦੋਂ ਨਿੱਕੇ ਨਿੱਕੇ ਅਸੀਂ ਹੁੰਦੇ ਸੀ ਤਾਂ ਉਦੋਂ ਹੁੰਦੇ ਸੀ ਬਿਜਲੀ, ਜ਼ਰਾਅਤ, ਇਦਾਂ ਦੇ ਸਬਜੈਕਟ ਪੜ੍ਹਦੇ ਹੁੰਦੇ ਸੀ। ਬਿਲਕੁਲ। ਤੇ ਹੁਣ ਜਦੀਦ ਦੌਰ ਆ ਗਿਆ ਤਾਂ ਹੁਣ ਇਹਨੂੰ ਸੋਸ਼ਲ ਮੀਡੀਆ ਨੂੰ ਐਜ਼ ਅ ਸਬਜੈਕਟ ਤੁਸੀਂ ਇਹਨੂੰ ਪਾਣਾ ਚਾਹੀਦਾ ਹੈ ਕਿ ਇਹਦੇ ਇਸਤੇਮਾਲ ਕਿੱਦਾਂ ਕਰਨਾ, ਨੈਗੇਟਿਵਿਟੀ ਕੀ ਅਸੀਂ ਆਪਣੇ ਔਲਾਦ ਨੂੰ ਦੱਸਾਂਗੇ। ਬਹੁਤ ਪਿਆਰਾ ਪੁਆਇੰਟ ਮੈਡਮ ਨੇ ਚੁੱਕਿਆ ਕਿ ਜਦੋਂ ਤੁਸੀਂ ਕਿਸੇ ਚੀਜ਼ ਤੇ ਰੈਸਟ੍ਰਿਕਸ਼ਨ ਲਿਆਉਂਦੇ ਹੋ, ਯਾਨੀ ਕਿ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਅਸੀਂ ਬਹਿਸੀਅਤ ਇਨਸਾਨ ਉਹ ਜਿੱਥਾ ਜੰਨਤ ਚ ਜਿੱਥੇ ਲੱਤ ਮਾਰ ਕੇ ਨਹੀਂ ਸੀ ਕੱਢਿਆ ਗਿਆ ਵੀ ਜਾਣਾ ਨਹੀਂ, ਉਹਨੇ ਤੇ ਕਿਹਾ ਅਸੀਂ ਉਹੀ ਕੰਮ ਕੀਤਾ, ਸਾਡੀ ਫਿਤਰਤ ਹੈ ਨਾ ਕਿ ਅਸੀਂ ਉੱਧਰ ਹੀ ਜਾਣਾ। ਇਹ ਉਹੀ ਕੰਮ ਹੈ, ਇਨਸਾਨ ਦੇ ਅੰਦਰ ਤਜੱਸੁਸ ਪਾਇਆ ਜਾਂਦਾ ਹੈ, ਉਹ ਚੀਜ਼ਾਂ ਨੂੰ ਦੇਖਦਾ ਹੈ ਵੀ ਇਹ ਤੋਂ ਮੈਨੂੰ ਡੱਕਿਆ ਹੈ ਕੀ ਇਹ। ਪਰ ਬਹੁਤ ਅੱਛੀ ਗੱਲ ਹੈ ਮੈਡਮ ਤੁਹਾਡੀ। ਇਹ ਦੱਸੋ ਹਾਂਜੀ ਕਿ ਖਾਸ ਤੌਰ ਤੇ ਜਿਹੜੇ ਆਹ 2 ਸਾਲ ਪਿੱਛੇ ਕਰੋਨਾ ਦੇ ਗੁਜ਼ਰੇ ਨੇ, ਜਿਹੜੇ ਅਸੀਂ ਮਤਲਬ ਕਹਿ ਲਓ ਘਰਾਂ ਦੇ ਅੰਦਰ ਬੰਦ ਹੋ ਗਏ, ਅਸੀਂ ਆਪਣੇ ਬੱਚੇ ਬਾਹਰ ਖੇਲਣ ਨਹੀਂ ਜਾਣ ਦਿੱਤੇ, ਉਹਨਾਂ ਦੀ ਕੋਈ ਫਿਜ਼ੀਕਲ ਐਕਟੀਵਿਟੀ ਨਹੀਂ ਰੱਖੀ, ਅਸੀਂ ਉਹਨਾਂ ਨੂੰ ਸਕੂਲੇ ਨਹੀਂ ਜਾਣ ਦਿੱਤਾ, ਉਹ ਨਾ ਮੈਨੂੰ ਇੱਦਾਂ ਮਹਿਸੂਸ ਹੁੰਦਾ ਹੈ ਕਿ ਜਿੱਦਾਂ ਮੇਰੇ ਪੋਤੇ ਜਾਂ ਪੋਤੇ ਜਿਹੜੇ ਇੱਧਰ ਇਸ ਛੋਟੇ ਛੋਟੇ ਬੱਚੇ ਜਿਹੜੇ ਨੇ ਇਹ ਫਰਸਟ੍ਰੇਟਡ ਜਿਹੇ ਹੋ ਗਏ ਨੇ 4 ਦੀਵਾਰੀਆਂ ਦੇ ਅੰਦਰ ਰਹਿ ਕੇ, ਉਹਨਾਂ ਦੀ ਕੋਈ ਪਸੀਨਾ ਨਹੀਂ ਨਿਕਲਿਆ, ਦੌੜੇ ਭੱਜੇ ਨਹੀਂ ਤੇ ਉਹ 24 ਘੰਟੇ ਹੁਣ ਉਹ ਨਾ ਪਬਜੀ ਸਟਾਈਲ ਤੇ ਲੱਗੇ ਰਹਿੰਦੇ ਨੇ। ਕੀ ਅਸੀਂ ਐਸਾ ਕਰੀਏ ਕਿ ਉਹਨਾਂ ਨੂੰ ਅਸੀਂ ਇਹ ਖੇਲਾਂ ਦੇ ਵਿੱਚ ਹੀ, ਪਬਜੀ ਸਟਾਈਲ ਦੇ ਵਿੱਚ ਹੀ ਪੋਜ਼ਿਟਿਵਿਟੀ ਦਿਖਾ ਦਈਏ ਕਿ ਉਹ ਇੱਕ ਜਿਹਨੂੰ ਅਸੀਂ ਕਹਿੰਦੇ ਜ਼ਿੰਮੇਦਾਰ ਸ਼ਹਿਰੀ ਬਣ ਜਾਣ ਉਹ, ਤੇ ਇਹ ਬੜਾ ਅੱਛਾ ਇੱਕ ਟੂਲ ਵੀ ਬਣ ਸਕਦਾ ਹੈ। ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਮੈਂ ਉਹਨੂੰ ਹੀ ਅੱਗੇ ਵਧਾਵਾਂਗੀ ਕਿ ਸੌਰੀ ਮੈਂ ਥੋੜੀ ਜੀ ਇੱਥੇ ਆਪਣਾ ਪੁਆਇੰਟ ਆਫ View ਦਵਾਂ ਕਿ ਬਤੌਰੇ ਸਬਜੈਕਟ ਨਹੀਂ ਪੜ੍ਹਾਉਣਾ ਚਾਹੀਦਾ। ਤੁਸੀਂ ਮਤਲਬ ਸੈਮੀਨਾਰ ਰੱਖ ਸਕਦੇ ਆ, ਤੁਸੀਂ ਥੋੜੀ ਬਹੁਤ ਟ੍ਰੇਨਿੰਗ ਰੱਖ ਸਕਦੇ ਆ ਕਿ ਬੱਚਿਆਂ ਨੂੰ ਪਤਾ ਚੱਲੇ ਕਿ ਅਸੀਂ ਸੋਸ਼ਲ ਮੀਡੀਆ ਕਿਸ ਤਰ੍ਹਾਂ ਇਸਤੇਮਾਲ ਕਰਨਾ ਵਾ, ਫਾਈਨੈਂਸ਼ਲੀ ਅਸੀਂ ਕਿਸ ਤਰ੍ਹਾਂ ਇਸ ਤੋਂ ਬੈਨੀਫਿਟ ਲੈਣੇ ਨੇ, ਤੇ ਸੋਸ਼ਲੀ ਅਸੀਂ ਕਿਸ ਤਰ੍ਹਾਂ ਇਸਤੇਮਾਲ ਕਰਨਾ ਕਿ ਸਾਡੀ ਮਾਸ਼ਰੇ ਨੂੰ ਇਹਦਾ ਕੋਈ ਨੈਗੇਟਿਵ ਇੰਪੈਕਟ ਜਿਹੜਾ ਉਹ ਘੱਟ ਤੋਂ ਘੱਟ ਰਵੇ। ਤੇ ਦੂਸਰਾ ਤੁਹਾਡਾ ਕੁਐਸਚਨ ਕੀ ਸੀ? ਇਹੀ ਸੀ ਕਿ ਕਿੱਦਾਂ ਇਹਨੂੰ ਐਜ਼ ਅ ਟੂਲ ਯੂਜ਼ ਕਰੀਏ ਇਹਨੂੰ, ਤੇ ਉਹਨੂੰ ਪੋਜ਼ਿਟਿਵ ਅਸੀਂ ਕਰ ਲਈਏ ਨਾ, ਨੈਗੇਟਿਵਿਟੀ ਨੂੰ। ਹੁਣ ਪਬਜੀ ਦਾ ਮਤਲਬ ਦੇਖੋ ਨਾ, ਪਿੱਛੇ ਜਿਹਾ ਵਾਕਿਆ ਤੇ ਰਿਪੋਰਟ ਹੋਇਆ ਕਿ ਲਾਹੌਰ ਦੇ ਵਿੱਚ ਇੱਕ ਮੁੰਡੇ ਨੇ ਬੰਦੂਕ ਚੁੱਕੀ ਤੇ ਜਾ ਕੇ ਠਾ ਪਬਜੀ ਸਟਾਈਲ 'ਚ ਕਰਕੇ ਉਹਨੂੰ ਹੋਸ਼ ਹੀ ਉਦੋਂ ਆਇਆ ਜਦੋਂ 3-4 ਲਾਸ਼ਾਂ ਉਹਨੇ ਸੁੱਟ ਦਿੱਤੀਆਂ। ਇੱਦਾਂ ਹੀ ਇੱਕ ਬੱਚੇ ਨੇ ਆਪਣੀ ਭੈਣ ਦੇ ਸਿਰ 'ਚ ਗੋਲੀ ਮਾਰ ਦਿੱਤੀ ਸੀ। ਇਹ ਮਤਲਬ ਪਿਛਲੇ 1 ਸਾਲ ਦਾ ਅਗਰ ਤੁਸੀਂ ਰਿਕਾਰਡ ਕੱਢੋ ਤੇ ਪਾਕਿਸਤਾਨ ਦੇ ਅੰਦਰ ਕੋਈ 11 ਤੋਂ 12 ਵਾਕਿਆਤ ਹੋਏ ਨੇ ਜਿਨ੍ਹਾਂ ਦੇ ਪਿੱਛੇ ਮੋਟਿਵ ਉਹਨਾਂ ਦਾ ਮੁਹਰਕਾ ਜਿਹੜੇ ਉਹ ਪਬਜੀ ਨਾਲ ਉਹਦੇ ਤਾਨੇ ਬਾਨੇ ਮਿਲਦੇ ਸੀ। ਨਹੀਂ ਮੇਰੀ ਗੱਲ ਸੁਣੋ, ਇਹਦੇ ਵਿੱਚ ਪਬਜੀ ਜਿਹੜਾ ਸਿਰਫ ਉਹ 2 ਲੜਕੇ, ਅੱਛਾ ਸੌਰੀ ਪਾਓ ਖੁੱਲ ਕੇ ਬੈਠੋ, ਤੁਸੀਂ ਡਰਾਇੰਗ ਰੂਮ ਆਪਣੇ 'ਚ ਬੈਠੇ ਹੋ, ਕੀ ਹੋ ਗਿਆ ਤੁਹਾਨੂੰ ਮੈਡਮ? ਹਲੇ ਤੱਕ ਉੱਥੇ ਫਸੇ ਹੋਏ ਹੋ? ਹਾਂ ਉੱਥੇ ਹੀ ਫਸੀ, ਬਸ ਉਹ ਗੱਲ ਲੈ ਗਈ ਮੈਨੂੰ। ਤੇ ਲਈਏ ਨਹੀਂ ਮਾਫੀ ਨਹੀਂ ਮਿਲਣੀ ਇਸ ਗੱਲ ਦੀ। ਮਾਫੀ ਮੁਸ਼ਕਲ। ਪਬਜੀ ਨੂੰ ਵੇਖ ਕੇ ਸਾਨੂੰ ਪਹਿਲਾਂ ਇਹ ਦੇਖਣਾ ਪਏਗਾ ਕਿੰਨੇ % ਲੋਕ ਹੈ ਜਿਹੜੇ ਪਬਜੀ ਨੂੰ ਦੇਖ ਕੇ ਇੰਨਾ ਮੋਟੀਵੇਟ ਹੋ ਰਹੇ ਆ ਕਿ ਬੰਦੂਕਾਂ ਫੜ ਰਹੇ ਆ। ਸਿਰਫ 0.001% ਹੋਣਗੇ। ਤੇ ਉਹਦੇ ਵਿੱਚ ਵੀ ਅਗਰ ਤੁਸੀਂ ਉਹਨਾਂ ਵਾਕਿਆਤ ਨੂੰ, ਉਹਨਾਂ ਕੇਸਿਸ ਦਾ ਸਾਈਕੋ ਐਨਾਲਿਸਿਸ ਕਰੋ ਤੇ ਰੀਜ਼ਨ ਪਬਜੀ ਨਹੀਂ ਨਿਕਲੇਗੀ, ਰੀਜ਼ਨ ਕੋਈ ਹੋਰ ਹੋਏਗੀ। ਤੇ ਪਬਜੀ ਤੋਂ ਇਲਾਵਾ ਵੀ ਪਿੰਡਾਂ ਥਾਵਾਂ ਤੇ ਜਾਂ ਸ਼ਹਿਰਾਂ ਵਿੱਚ ਲੋਕਾਂ ਦੇ ਝਗੜੇ ਹੁੰਦੇ ਆ, ਲੋਕ ਇੱਕ ਦੂਸਰੇ ਨੂੰ ਕਤਲ ਕਰ ਦਿੰਦੇ ਆ, ਗਿਰੇਬਾਨ ਫੜ ਲੈਂਦੇ ਆ। ਉਹਦੇ ਵਿੱਚ ਸਾਡੇ ਸੋਸ਼ਲ ਫੈਬਰਿਕ ਨੂੰ ਅਬਜ਼ਰਵ ਕਰਨ ਦੀ ਜ਼ਰੂਰਤ ਆ।
ਦੂਸਰੇ ਮਤਲਬ ਫੈਕਟਰ ਲੱਭਣ ਦੀ ਜ਼ਰੂਰਤ ਆ। ਸੋਸ਼ਲ ਮੀਡੀਆ ਦਾ ਇਹਦੇ ਵਿੱਚ ਰੋਲ ਹੋ ਸਕਦਾ, ਲੇਕਿਨ ਇੰਨਾ ਜ਼ਿਆਦਾ ਨਹੀਂ ਹੈ ਕਿ ਅਸੀਂ ਉਸ ਚੀਜ਼ ਨੂੰ ਦੇਖ ਕੇ ਅਸੀਂ ਇਹ ਸਮਝੀਏ ਕਿ ਇਹ ਪਬਜੀ ਇੰਨੀ ਨੁਕਸਾਨਦੇਹ ਆ। ਇਹ ਵੀ ਗੇਮ ਤਰ੍ਹਾਂ ਇਹ ਗੇਮ ਆ, ਮੈਂ ਇਹਨੂੰ ਸਮਝਦੀ ਹਾਂ। ਔਰ ਗੇਮ ਵੇਖ ਕੇ ਅਗਰ ਕੋਈ ਇਹਦੇ ਤੋਂ ਬਸ ਮੈਂ ਅੱਗੋਂ ਭੁੱਲ ਗਈ ਹੁਕਮ ਕੀ ਨਹੀਂ ਉਹ ਦੇਖੋ ਗੇਮ ਸਮਝ ਕੇ ਮੇਰਾ ਕਹਿਣਾ ਮਕਸਦ ਇਹ ਸੀ ਮੈਡਮ ਕਿ ਇੱਕ ਪਬਜੀ ਉਹ ਪਪੂਲਰ ਹੋ ਗਈ ਨਾ, ਉਹਦੀ ਨੇਰੀ ਚੱਲ ਪਈ, ਜਿੱਦਾਂ ਤੁਹਾਡੇ ਨਹੀਂ ਪੋਸਟਾਂ ਤੇ ਕਮੈਂਟਾਂ ਦੀ ਨੇਰੀ ਚੱਲਦੀ, ਇਦਾਂ ਹੀ ਪਬਜੀ ਜਿਹੜੀ ਆ ਉਹ ਬਹੁਤ ਪਪੂਲਰ ਹੋ ਗਈ। ਕਿਆ ਸਾਡੇ ਬੱਚਿਆਂ ਨੂੰ ਅਸੀਂ ਇੰਨਾ ਸਕਿਲਡ ਕਰ ਦਿੱਤਾ ਹੈ ਕਿ ਉਹ ਵੀ ਅਸੀਂ ਕੋਈ ਇਦਾਂ ਦੀ ਗੇਮ ਉਹਦੇ ਬਰਾਬਰ ਦੀ ਡਿਜ਼ਾਈਨ ਕਰ ਲਈਏ ਜਿਹੜੀ ਹੋਵੇ ਉਨੀ ਮੋਟੀਵੇਸ਼ਨਲ, ਥੋੜੀ ਜਿਹੀ ਪੋਜ਼ਿਟਿਵ ਕਰ ਦੇਵੇ। ਪਰ ਬੰਦੂਕਾਂ ਅਸੀਂ ਚੁੱਕੀਆਂ ਤੇ ਕਿਸੇ ਅੱਛੇ ਮਕਸਦ, ਜਿੱਦਾਂ ਪੈਟਰੀਓਟਿਜ਼ਮ ਦੇ ਉੱਤੇ ਉਹਨੂੰ ਚੁਕਵਾਤੀ ਬੰਦੂਕ, ਬਜਾਏ ਦੇ ਕਿ ਠਾ ਗੈਰ ਜ਼ਰੂਰੀ ਕੀਤੀ। ਪਹਿਲਾਂ ਉਹਨੂੰ ਅਸੀਂ ਜ਼ਿਹਨੀ ਤੌਰ ਤੇ ਤਿਆਰ ਕਰੀਏ ਕਿ ਪੁੱਤ ਮੁਲਕ ਕੌਮ ਜਾਂ ਆਪਣੇ ਦੀਨ ਦੀ ਹਿਫਾਜ਼ਤ ਵਾਸਤੇ ਜਿਹੜਾ ਵਾ ਉਹ ਤੂੰ ਲੜ ਰਿਹਾ, ਮਤਲਬ ਅਸੀਂ ਉਹਦੇ ਅੰਦਰ ਦਾ ਸਿਨੈਰੀਓ ਚੇਂਜ ਕਰ ਦਈਏ ਕਿ ਬੱਚੇ ਦੇ ਮਾਈਂਡ ਦੇ ਉੱਤੇ ਅਸਰ ਪਵੇ ਕਿ ਲੜਨਾ ਹੈਗਾ ਅਗਰ ਤੇ ਉਹ ਆਪਣੇ ਹੱਕ ਦੀ ਖਾਤਰ ਲੜਨਾ ਹੈ, ਉਹ ਆਪਣੇ ਮੁਲਕ ਦੀ ਖਾਤਰ ਲੜਨਾ ਹੈ। ਤੇ ਕਿਆ ਇਹ ਅੱਛੀ ਮੋਟੀਵੇਸ਼ਨ ਸਾਬਤ ਨਹੀਂ ਹੋਏਗੀ? ਮੇਰਾ ਕਹਿਣ ਦਾ ਮਕਸਦ ਤੁਸੀਂ ਸਮਝ ਗਏ ਹੋ ਕਿ ਗੇਮ ਨੂੰ ਅਸੀਂ ਰੀਸਕਿਨ ਇਸ ਤਰ੍ਹਾਂ ਕਰੀਏ ਕਿ ਉਹ ਪੋਜ਼ਿਟਿਵਿਟੀ ਚ ਕਨਵਰਟ ਹੋ ਜਾਵੇ। ਸਾਨੂੰ ਉਹਦੇ ਬਰਾਬਰ ਇਹ ਗੇਮ ਖੜੀ ਕਰਨੀ ਚਾਹੀਦੀ ਹੈ। ਇਸ ਤੋਂ ਜ਼ਿਆਦਾ ਬਿਹਤਰ ਹੈ ਕਿ ਅਸੀਂ ਬੱਚਿਆਂ ਨੂੰ ਫਿਜ਼ੀਕਲ ਗੇਮ ਵੱਲ ਲੈ ਕੇ ਆਈਏ। ਅਸੀਂ ਆਪਣੇ ਜਿਹੜੇ ਮੈਦਾਨ ਆ ਸਾਡੇ ਖੇਲਦੇ ਉਹਨਾਂ ਨੂੰ ਆਬਾਦ ਕਰੀਏ, ਉਹਨਾਂ ਵਿੱਚ ਬੱਚਿਆਂ ਨੂੰ ਮੋਟੀਵੇਟ ਕਰੀਏ ਸਕੂਲ ਲੈਵਲ ਤੇ। ਅਸਲ ਵਿੱਚ ਹੋਇਆ ਹੈ ਕਿ ਕੋਵਿਡ ਦੇ ਦੌਰਾਨ ਖੇਲਾਂ ਤੇ ਪਾਬੰਦੀ ਲੱਗੀ ਰਹੀ ਹੈ। ਇਸ ਵਜ੍ਹਾ ਤੋਂ ਇੱਕ ਮਤਲਬ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਤਹਿਸੀਲ ਲੈਵਲ ਦੇ ਮੁਕਾਬਲੇ ਹੁੰਦੇ ਆ, ਸਕੂਲ ਲੈਵਲ ਦੇ ਮੁਕਾਬਲੇ ਹੁੰਦੇ ਆ, ਫਿਰ ਤਹਿਸੀਲ ਲੈਵਲ ਦੇ ਹੁੰਦੇ ਆ, ਫਿਰ ਡਿਸਟ੍ਰਿਕਟ ਲੈਵਲ ਦੇ ਹੁੰਦੇ ਆ। ਉਹ 2 ਸਾਲ ਮੁਕਾਬਲਾ ਨਹੀਂ ਹੋਇਆ ਤੇ ਇਸ ਵਜ੍ਹਾ ਤੋਂ ਬੱਚੇ ਜਿਹੜੇ ਉਹ ਖੇਲ ਤੋਂ ਦੂਰ ਰਹੇ। ਕਬੱਡੀ ਖੇਲਦਾ ਰਿਹਾ ਸਕੂਲੇ ਪੁੱਤ, ਆ ਪਾਕਿਸਤਾਨ ਬੰਦ ਤੋਂ ਪਹਿਲਾਂ ਦੀ ਗੱਲ ਆ। ਚਾਚੇ ਉਹਨਾਂ ਨੂੰ ਇੱਕ ਵਾਰੀ ਜਾਫੀ ਨੇ ਫੜ ਲਿਆ, ਫਿਰ ਚਾਚਾ ਕੌਡੀ ਤੋਂ ਖੇਲੀ ਹੋਣੀ, ਇਹ ਮੰਨਣ ਵਾਲੀ ਗੱਲ ਆ, ਪਰ ਕਿਸੇ ਬੰਦੇ ਨਾਲ ਨਹੀਂ ਖੇਡੀ ਹੋਣੀ, ਨਿਓਲੇ ਨਾਲ ਹੀ ਖੇਡੀ ਹੋਣੀ ਆ। ਲਓ ਜੀ ਨਾਜ਼ਰੀਨ, ਬਦਲਾ ਲੈ ਜਾ ਰਿਹਾ ਵਾ, ਆਫ ਕੈਮਰੇ ਵਾਲਾ ਔਨ ਕੈਮਰਾ ਬਦਲਾ ਲਿੱਤਾ ਜਾ ਰਿਹਾ ਤੇ ਲਈ ਜਾਓ, ਕੋਈ ਗੱਲ ਨਹੀਂ ਹੈ। ਚਾਚਾ ਤੇ ਅੱਗੇ ਵਿਚਾਰਾ ਉਹ ਕੀ ਸ਼ੌਕ ਅਬਜ਼ਰਵਰ ਆ ਇਸ ਪ੍ਰੋਗਰਾਮ ਦਾ। ਬਾਕੀ ਚਾਚੇ ਅੱਗੇ ਉਹ ਉੱਥੇ ਭਾਈ ਬੈਠਾ ਹੁੰਦਾ ਸੀ, ਉਹ ਨਹੀਂ ਸੀ ਹਟਦਾ। ਅੱਜ ਹੁਣ ਇੱਧਰ ਭਾਈ ਬੈਠਾ, ਇਹ ਨਹੀਂ ਹਟਣ ਡਿਆ, ਕੋਈ ਗੱਲ ਨਹੀਂ ਐਸੀ। ਅੱਛਾ ਤੇ ਉਹ ਪੁੱਤ ਗੱਲ ਇਦਾਂ ਹੈਗੀ ਆ, ਇੱਥੇ ਉਹ ਭਾਈ ਬੈਠਾ ਹੁੰਦਾ ਸੀ ਨਾ ਤੇ ਸਾਨੂੰ ਪੋਡਕਾਸਟ ਦੇ ਵਿੱਚ ਕੁਛ ਨਾ ਕੁਛ ਚਾਹ ਪਾਣੀ, ਅੱਜ ਨਾ ਭੱਟੀ ਆਇਆ ਨਾ ਸਾਹਿਬ ਆਇਆ, ਉਹ ਤੇ ਭੁੱਖੇ ਯਾਨੀ ਕਿ ਤੁਸੀਂ ਚਾਹ ਤੇ ਬਿਸਕਿਟ ਖਾਣਾ ਚਾਹ ਰਹੇ ਹੋ? ਨਹੀਂ ਕੱਖ ਵੀ ਉਹ ਖਾ ਲਈ ਆ। ਅੱਛਾ, ਫਿਰ ਯਾਨੀ ਚਾਚਾ ਜੀ ਤੁਸੀਂ ਚਾਹ ਪੀ ਲਈ, ਬਿਸਕਿਟ ਖਾ ਲਏ, ਫੇਰ ਭੁੱਖ ਲੱਗ ਗਈ? ਉਹ ਤੇ ਲੰਚ ਟਾਈਮ ਹੋ ਗਿਆ। ਹੁਣ ਨਾਜ਼ਰੀਨ ਨੂੰ ਆਪਾਂ ਕਿਹੜਾ ਦੱਸਣਾ ਵੀ ਘੜੀ ਦੇ ਉੱਤੇ ਕੀ ਵੱਜਾ, ਨਹੀਂ, ਇਹ ਵੱਜਾ ਹੀ ਵੀ ਗੱਲ ਵੱਜਾ ਬਿਲਕੁਲ। ਨਾਜ਼ਰੀਨ। ਅੱਛਾ ਇੱਕ ਹੋਰ ਪੁੱਤ ਗੱਲ ਇਦਾਂ ਮੇਰੇ ਲਈ ਪੀਜ਼ਾ ਮੰਗਾ ਲਓ ਤੇ ਇਹਨਾਂ ਵਾਸਤੇ ਉਹ ਜਿਹੜੀ ਉਹ ਜਿਹੜੀ ਨਾਜ਼ਰੀਨ ਮੰਗਾ ਲੈਨੇ ਆ ਖਾਣੇ ਵਾਸਤੇ ਨਹੀਂ, ਮੇਰੇ ਉਹ ਜਿਹੜੀ ਵਾਸਤੇ ਮੰਗਵਾ ਲਓ ਤੇ ਇਹਨਾਂ ਵਾਸਤੇ ਜਿਹੜਾ ਉਹ ਪੀਜ਼ਾ ਮੰਗਾ ਲੈਨੇ ਹੈਗੇ ਆ। ਅੱਛਾ ਪੁੱਤ ਕਿੰਨੇ ਕਿਦਾ ਟਾਈਮ ਦਾ ਹੋ ਗਿਆ? ਕੋਈ ਤਾਂ 10 ਮਿੰਟ 14 ਮਿੰਟ ਹੋ ਗਿਆ। ਕੈਮਰਾਮੈਨ ਤੇ ਮੇਰਾ ਬਹੁਤ ਹੀ ਚਿਹਰਾ। ਅੱਛਾ ਹਲੇ ਹੋਰ ਟਾਈਮ ਹੈਗਾ ਸਾਡੇ ਕੋਲ ਪੁੱਤ 8-10 ਮਿੰਟ ਦਾ ਹੋਰ। ਤੇ ਵਾਪਸ ਥੋੜਾ ਜਿਹਾ ਟੌਪਿਕ ਕੱਲ ਨੂੰ ਇਹ ਆਉਂਦੇ ਆ। ਮੈਂ ਜਿਹੜੇ ਬੱਚੇ ਆ ਸਾਡੇ ਉਹਨਾਂ ਨੂੰ ਫਿਜ਼ੀਕਲ ਐਕਟੀਵਿਟੀ, ਤੁਸੀਂ ਲਾਸਟ ਡੇ ਗੱਲ ਕੀਤੀ ਕਿ ਫਿਜ਼ੀਕਲ ਐਕਟੀਵਿਟੀ ਵੱਲ ਨੂੰ ਲੈ ਕੇ ਆਉਣਾ ਚਾਹੀਦਾ। ਕਿਆ ਤੁਸੀਂ ਸਮਝ ਲਿਓ ਕਿ ਗਵਰਨਮੈਂਟ ਵਾਪਸ ਜਿੱਥੇ ਉਹ ਸਟਕ ਹੋਇਆ ਸੀ, ਜਿੱਥੇ ਕੰਮ ਖਤਮ ਹੋਇਆ ਸੀ, ਮੈਂ ਦੇਖ ਨਹੀਂ ਰਿਹਾ ਕਿ ਵਾਪਸ ਸਕੂਲ ਖੁੱਲਿਆਂ ਨੂੰ ਤਕਰੀਬਨ 8 ਮਹੀਨੇ ਹੋ ਗਏ ਨਾ, ਸਾਲ ਹੋ ਚੱਲਾ। ਉਹ ਵਾਪਸ ਗਵਰਨਮੈਂਟ ਦਾ ਕੋਈ ਆਇਆ ਨਹੀਂ ਹੈ ਫੀਡਬੈਕ ਜਾਂ ਕੋਈ ਨੇ ਇੰਟਰਸਟ ਨਹੀਂ ਸ਼ੋ ਕੀਤਾ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਦਾ? ਨਹੀਂ, ਮੈਨੂੰ ਲੱਗਦਾ ਤੁਸੀਂ ਇਹ ਸਟੋਰੀ ਕਵਰ ਨਹੀਂ ਕੀਤੀ। ਇਸ ਸਾਲ ਹੀ ਗੇਮਸ ਹੋਈਆਂ ਨੇ ਜਿਹੜੇ ਮੁਕਾਬਲਾਜਾਤ ਹੁੰਦੇ ਆ, ਨਿਸਾਬੀ ਮੁਕਾਬਲਾਜਾਤ ਹੁੰਦੇ ਆ, ਗੈਰ ਨਿਸਾਬੀ ਆ, ਸਪੀਚਿਸ ਹੋ ਗਈਆਂ, ਗੇਮਾਂ ਹੋ ਗਈਆਂ, ਉਹ ਇਸ ਸਾਲ ਹੋਈਆਂ ਨੇ ਔਰ ਉਮੀਦ ਆ ਕਿ ਅਗਲੇ ਸਾਲ ਵੀ ਹੋਣਗੀਆਂ। ਕੁਛ ਬਾਬਾ ਜੀ ਇਹ ਗਵਰਨਮੈਂਟ ਜਿਹੜੀ ਨਾ ਆਪਣੀਆਂ ਉਲਝਣਾਂ ਦੇ ਵਿੱਚ ਵੀ ਫਸੀ ਹੋਈ ਆ, ਉਹਨਾਂ ਨੂੰ ਸਮਝ ਨਹੀਂ ਆ ਰਹੀ ਹੈ ਕੀ ਕਰਨਾ ਵਾ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਨਸ਼ਾਅੱਲਾ ਉਮੀਦ ਕਰਦੇ ਹਾਂ ਕਿ ਗੈਰ ਨਿਸਾਬੀ ਸਰਗਰਮੀਆਂ ਦੀ ਤਰਫ ਉਹਨਾਂ ਦਾ ਬੜਾ ਰੁਝਾਨ ਹੋਏਗਾ, ਕਿਉਂਕਿ ਹਰ ਮਹਿਕਮੇ ਦੇ ਵਿੱਚ ਇੱਕ ਸੀਟਾਂ ਹੁੰਦੀਆਂ ਵਾ ਖੇਲਾਂ ਦੀਆਂ। ਕੋਈ ਵੀ ਮਹਿਕਮਾ ਉਠਾ ਕੇ ਦੇਖ ਲਓ, ਪਾਕਿਸਤਾਨ ਆਰਮੀ ਹੋ ਜਾਵੇ, ਪਾਕਿਸਤਾਨ ਵਾਪਡਾ ਹੋ ਜਾਵੇ, ਇਸ ਤੋਂ ਇਲਾਵਾ ਫੈਸਕੋ ਹੋ ਜਾਵੇ, ਸੂਈ ਗੈਸ ਦਾ ਮਹਿਕਮਾ, ਹਰ ਮਹਿਕਮੇ ਦੇ ਵਿੱਚ ਇੱਕ ਸੀਟ ਜਿਹੜੀ ਉਹ ਮੁਖਤਸ ਕਰ ਦਿੱਤੀ ਜਾਂਦੀ ਆ ਕਿ ਇਹ ਸਿਰਫ ਖਿਲਾੜੀ ਬੰਦਿਆਂ ਦੀਆਂ ਜਿਹੜੇ ਫਿਜ਼ੀਕਲੀ ਫਿੱਟ ਹੋਣਗੇ। ਤੇ ਬੰਦਾ ਵੀ ਉਹੀ ਫਿੱਟ ਹੁੰਦਾ ਵਾ ਦਿਮਾਗੀ ਤੌਰ ਤੇ ਵੀ ਜਿਹੜਾ ਬੰਦਾ ਫਿਜ਼ੀਕਲੀ ਫਿੱਟ ਹੋਏਗਾ। ਤੇ ਜਿਹੜੇ ਸ਼ਹਿਰਾਂ ਦੇ, ਜਿਹੜੇ ਮੁਲਕਾਂ ਦੀਆਂ ਜਿਹੜੀਆਂ ਕੌਮਾਂ ਦੇ ਖੇਲ ਗਰਾਊਂਡ ਆਬਾਦ ਹੁੰਦੇ ਆ, ਉਥੋਂ ਦੇ ਹਸਪਤਾਲ ਜਿਹੜੇ ਆ, ਹਸਪੀਟਲ ਜਿਹੜੇ ਆ, ਉਹ ਵੀਰਾਨ ਹੋ ਜਾਂਦੇ। ਉਹ ਜ਼ਿਹਨੀ ਤੌਰ ਤੇ ਵੀ ਤੰਦਰੁਸਤ ਲੋਕ ਹੁੰਦੇ ਬਿਲਕੁਲ। ਆ। ਇਹ ਜਿਹੜੇ ਮਤਲਬ ਸਾਨੂੰ ਅਚਾਨਕ ਕੋਈ ਬੰਦਾ ਉੱਠਿਆ, ਉਹਨੇ ਗੋਲ ਰੋਟੀ ਨਹੀਂ ਭੈਣ ਨੇ ਪਕਾਈ ਤੇ ਭੈਣ ਵੜਤੀ, ਇਹ ਜਿਹੜੀ ਸਾਡੀ ਜ਼ਿਹਨੀ ਫਰਸਟ੍ਰੇਸ਼ਨ ਆ, ਕਿਉਂਕਿ ਅਸੀਂ ਫਿਜ਼ੀਕਲੀ ਮੈਂਟਲੀ ਕਿਸੇ ਪੋਜ਼ਿਟਿਵ ਐਕਟੀਵਿਟੀ 'ਚ ਅਸੀਂ ਮਸਰੂਫ ਨਹੀਂ ਹੈਗੇ। ਅਸੀਂ ਵਿਹਲੇ ਬੈਠੇ ਹਾਂ, ਸਾਨੂੰ ਬਸ ਮਾਵਾਂ ਭੈਣਾਂ ਹੀ ਨਜ਼ਰ ਆਉਂਦੀਆਂ ਵੀ ਇਹਨਾਂ ਨੇ ਇਹ ਕਰਤਾ ਤੇ ਇਹਨਾਂ ਨੇ ਇਹ ਕਰਤਾ। ਦੂਸਰਾ, ਇਸ ਫੋਰਮ ਦੇ ਤਵੱਸਸ ਨਾਲ ਮੈਂ ਇੱਕ ਹੋਰ ਇਸ਼ੂ ਤੇ ਬੋਲਣਾ ਚਾਹਾਂਗੀ ਕਿ ਤੁਹਾਡਾ ਆਪਣਾ ਫੋਰਮ ਇਹ ਜਿਹੜਾ ਗੱਲ ਕੀਤੀ ਗਰਾਊਂਡਾਂ ਦੀ ਤੇ ਖੇਲਾਂ ਦੀ, ਗਵਰਨਮੈਂਟ ਸੈਕਟਰ ਵੱਲ ਤੇ ਮਾਸ਼ਾਅੱਲਾ
ਸਾਡੇ ਕੋਲ ਬੜਾ ਵੱਡਾ ਰਕਬਾ ਸਕੂਲਾਂ ਦਾ, ਕਾਲਜਿਸ ਦਾ ਵੀ, ਔਰ ਗੇਮਾਂ ਹੁੰਦੀਆਂ ਵਾ। ਪ੍ਰਾਈਵੇਟ ਸੈਕਟਰ ਵਿੱਚ ਤੁਸੀਂ ਜ਼ਰਾ ਸਕੂਲਾਂ ਦਾ ਨਕਸ਼ਾ ਕੱਖ ਵੇਖੋ, ਵੀ ਨਹੀਂ ਮੈਡਮ। ਨਾ ਲਾਅਨ ਆ, ਨਾ ਮੈਦਾਨ ਆ, ਮਤਲਬ ਇੱਕ ਡਿਰਬਾ ਉਹਨਾਂ ਨੇ ਬਣਾਇਆ ਹੋਇਆ ਵਾ, ਉੱਥੇ ਉਹ 5 ਮਰਲਿਆਂ ਦੇ ਵਿੱਚ ਪੰਜਾਂ ਹਾਈ ਮਰਲਾਂ ਸਕੂਲ 'ਚ ਸਕੂਲ ਬਣਾਇਆ। ਉੱਥੇ ਦੱਸੋ ਬੱਚੇ ਦੀ ਕੀ ਫਿਜ਼ੀਕਲ ਗਰੋਥ ਹੋਏਗੀ ਔਰ ਬੱਚਾ ਕੀ ਗੇਮਾਂ 'ਚ ਹਿੱਸਾ ਲਏਗਾ। ਬਿਲਕੁਲ ਬਿਲਕੁਲ ਸਹੀ ਗੱਲ ਆ। ਪ੍ਰਾਈਵੇਟ ਸਕੂਲਾਂ ਦਾ ਇਹ ਹਿਸਾਬ ਆ, ਜਿੱਦਾਂ ਕੋਈ ਮਾੜਾ ਬੰਦਾ ਚੱਲ ਜਾਵੇ ਪਿੰਡ ਤੇ ਉਹਦੇ ਕੋਈ ਪ੍ਰਾਹੁਣਾ ਆ ਜਾਵੇ ਨਾ, ਤੇ ਚਾਚਾ ਜੀ ਉਹ ਕਹਿੰਦਾ ਹੁੰਦਾ ਉਹ ਸਾਰੀ ਜ਼ਮੀਨ ਆਪਣੀ, ਉਹ ਬਾਅਦ 'ਚ ਪਤਾ ਲੱਗਦਾ ਜਿੱਥੇ ਜਿੱਥੇ ਤੱਕ ਉਂਗਲ ਸੀਗੀ ਨਾ ਉੱਥੇ ਉੱਥੇ ਤੱਕ ਆਪਣੀ ਸੀਗੀ, ਬਾਕੀ ਦੀ ਉਹ ਸਾਰੀ ਜਿਹੜੀ ਆ ਉਹ ਕਿਸੇ ਹੋਰ ਦੀ ਹੁੰਦੀ ਆ। ਪੂਰਾ ਸਟ੍ਰਿਕਟ ਗਵਰਨਮੈਂਟ ਨੂੰ ਐਕਸ਼ਨ ਲੈਣਾ ਚਾਹੀਦਾ। ਜਿਹੜੇ ਖਾਮਖਾ ਦੇ ਜਿਹੜੇ ਨਾ 2-2 2.5 ਮਰਲੇ ਦੇ ਵਿੱਚ ਸਕੂਲ ਬਣੇ ਹੋਏ ਆ, ਅਸੈਂਬਲੀ ਦੀ ਜਗ੍ਹਾ ਨਹੀਂ ਹੈਗੀ ਯਾਰ ਬੱਚਿਆਂ ਨੂੰ ਇਕੱਠਾ ਕਰਕੇ ਇੱਕ ਜਗ੍ਹਾ ਤੇ ਕੋਈ ਮੋਟੀਵੇਸ਼ਨ ਲੈਕਚਰ ਕੋਈ ਨਾ ਕੁਝ ਵੀ ਨਹੀਂ, ਸਿੱਧੇ ਕਲਾਸਰੂਮਾਂ 'ਚ ਵੜਦੇ ਆ। ਆ ਪਿੱਛੇ ਜਾ ਹਕੂਮਤ ਨੇ ਡੰਡਾ ਚੜਾਇਆ ਹੋਇਆ ਕਲਾਸਰੂਮ ਨਹੀਂ, ਉਹਨਾਂ ਨੂੰ ਡਿਰਬੇ ਕਹੋ, ਹਾਂ ਡੱਬੀਆਂ 'ਚ। ਹਾਂਜੀ ਤੇ ਉਹ ਮੈਂ ਦੇਖਿਆ ਪਿੱਛੇ ਜੇ ਗਵਰਨਮੈਂਟ ਨੇ ਕਿਹਾ ਕਿ ਉਹ ਤੁਸੀਂ ਨਾ ਉਹ ਨਾਜ਼ਰਾ ਤਲੀਮ ਤੇ ਇਹ ਬਹੁਤ ਜ਼ਰੂਰੀ ਕਰਤੀ। ਉਹ ਸਕੂਲਾਂ ਵਾਲਿਆਂ ਨੇ ਕੀ ਕੀਤਾ, ਉਹ ਪਹਿਲਾ ਪੀਰੀਅਡ ਉਹਨੇ ਨਾ ਨਾਜ਼ਰੇ ਦਾ ਰੱਖ ਕੇ ਟਾਈਮ ਟੇਬਲ ਦੇ ਵਿੱਚ ਤੇ 10 ਮਿੰਟ ਉਹਨਾਂ ਨੇ ਕਿਹਾ ਜੀ ਨਿਆਣਿਆਂ ਨੂੰ ਵਜੂ ਨਹੀਂ ਹੁੰਦੇ, ਸਿਪਾਰੇ ਨਹੀਂ ਲਿਆ ਸਕਦੇ, ਤੇ ਐਵੇਂ ਹੀ ਇਸਲਾਮੀਅਤ ਦੀਆਂ ਕਿਤਾਬਾਂ ਖੋਲ ਕੇ ਡੰਗ ਟਪਾਊ ਵਾਲਾ ਕੰਮ ਕੀਤਾ। ਬਹੁਤ ਅੱਛਾ ਤੁਸੀਂ ਪੁਆਇੰਟ ਚੱਕਿਆ। ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕਿਰਦਾਰ ਉਹ ਗਵਰਨਮੈਂਟ ਦਾ ਆਪਣਾ ਵਾ। ਗਵਰਨਮੈਂਟ ਇਹੋ ਜਿਹੇ ਲੋਕਾਂ ਨੂੰ ਲਾਇਸੈਂਸ ਹੀ ਨਾ ਦੇਵੇ ਜਿਨ੍ਹਾਂ ਕੋਲ ਪ੍ਰੋਪਰ ਮਤਲਬ ਆਪਣਾ ਇੱਕ ਪੂਰਾ ਪ੍ਰੋਟੋਕੋਲ ਬਣਾਵੇ ਕਿ ਜੇ ਇਸ ਸਕੂਲ ਕੋਲ ਪਲੇਗਰਾਉਂਡ ਹੋਏਗਾ, ਜੇ ਸਕੂਲ ਕੋਲ ਐਨੀ ਬਾਉਂਡਰੀ ਹੋਏਗੀ, ਉਹਨੂੰ ਹੀ ਲਾਇਸੈਂਸ ਜਾਂ ਉਹਨੂੰ ਰਜਿਸਟਰ ਕੀਤਾ ਹੈਗਾ ਵਾ, ਕਾਗਜ਼ਾਂ 'ਚ ਹੈਗਾ ਰੂਲ ਬਣਿਆ ਹੋਇਆ। ਲੇਕਿਨ ਮੈਂ ਪਰਸਨਲੀ ਵਿਜ਼ਿਟ ਕੀਤੇ ਆ, ਯਕੀਨ ਕਰੋ 5-5 ਮਰਲੇ 'ਚ, ਜਿੱਥੇ ਪੂਰੀ ਰੋਸ਼ਨੀ ਵੀ ਨਹੀਂ ਹੁੰਦੀ, ਬੱਚਿਆਂ ਦੀਆਂ ਨਜ਼ਰ ਤੇ ਵੀ ਅਸਰ ਪੈਂਦਾ, ਤਾਂ ਉਹਨਾਂ ਦੀ ਨਾ ਧੁੱਪ ਪੈਂਦੀ ਉਹਨਾਂ ਬੱਚਿਆਂ ਨੂੰ, ਨਾ ਉਹਨਾਂ ਦੀਆਂ ਹੱਡੀਆਂ ਨੂੰ ਚੁਣਵਾ ਪਾਉਂਦੀਆਂ ਵਾ, ਤੇ ਫਿਰ ਉਹਨਾਂ ਬੱਚਿਆਂ ਨੇ ਕੀ ਖੇਲਣਾ, ਤੇ ਫਿਰ ਉਹਨਾਂ ਨੂੰ ਪਬਜੀ ਖੇਲਣੀ ਆ ਨਾ। ਬਿਲਕੁਲ ਜਰਾ ਗੌਰ ਕਰਿਓ। ਆ ਦੂਸਰਾ ਬਹੁਤ ਵੱਡਾ ਪੁਆਇੰਟ ਹੈ। ਮੈਂ ਅੱਗੇ ਵੀ ਇੱਕ ਪੋਡਕਾਸਟ 'ਚ ਕਿਹਾ ਸੀ ਕਿ ਅਸੀਂ ਬੱਚੇ ਜਿਹੜੇ ਐਕਸਟਰਾ ਸੈਂਸਿਟਿਵ ਬਣਾ ਦਿੰਦੇ ਆ, ਮਿੱਟੀ 'ਚ ਨਹੀਂ ਜਾਣਾ, ਧੁੱਪੇ ਨਹੀਂ ਜਾਣਾ। ਇਹ ਕੈਸਾ ਮੈਡਮ ਨੇ ਬਹੁਤ ਸੋਹਣਾ ਪੁਆਇੰਟ ਰੇਜ਼ ਕੀਤਾ ਕਿ ਬੱਚੇ ਦੀ ਨਸ਼ਵੋ ਨਮਾ ਵਾਸਤੇ ਹਰ ਚੀਜ਼ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਬੱਚੇ ਕੰਧਾਂ ਤੇ ਚੜਨ, ਮਤਲਬ ਤੁਸੀਂ ਨਿਗਰਾਨੀ ਜ਼ਰੂਰ ਕਰੋ ਬੱਚੇ ਦੀ, ਲੇਕਿਨ ਬੱਚੇ ਨੂੰ ਕੋਈ ਥੱਲੇ ਉੱਤੇ ਹੋਣ ਦੀ ਉਹਨੂੰ ਕੋਈ ਮੌਕਾ ਦਵੋ, ਉਹਨੂੰ ਕੋਈ ਜਗ੍ਹਾ ਦਵੋ ਜਿੱਥੇ ਉਹ ਬੱਚਾ ਫਿਜ਼ੀਕਲ ਐਕਟੀਵਿਟੀ ਨਾ ਚੜਾਓ ਮਿਹਰਬਾਨੀ। ਇਹਨਾਂ ਕੋਲ ਗੁਆਂਢੀ ਨਹੀਂ, ਸਾਡੇ ਵਾਸਤੇ ਤੇ ਵੀ ਸ਼ਹਿਰਾਂ 'ਚ ਤੇ ਕੰਧਾਂ ਨਹੀਂ ਹੈਗੀਆਂ, ਪਿੰਡਾਂ 'ਚ ਤੇ ਹਾਂ ਨੱਚਣਾ ਟੱਪਣਾ ਉਹਨਾਂ, ਉਹਦਾ ਮਤਲਬ ਨਹੀਂ, ਐਡੀ ਵੀ ਬੁਰੀ ਗੱਲ ਨਹੀਂ ਹੈ। ਤੁਹਾਡੀ ਜਿੰਨੀ ਫੈਨ ਫਾਲੋਇੰਗ ਹੈ ਨਾ, ਤੁਹਾਡਾ ਉਹਨਾਂ ਨੇ ਰੈਫਰੈਂਸ ਦਿਆ ਕਰਨਾ ਕਿ ਮੈਡਮ ਨੇ ਕਿਹਾ ਸੀ ਕੰਧਾਂ ਤੇ ਚੜੋ, ਤੇ ਮੈਂ ਜ਼ਰਾ ਪਰਲੇ ਪਾਸੇ ਕੂਦ ਗਿਆ ਤੇ ਫਿਰ ਰੌਲਾ ਬਣ ਜਾਣਾ। ਨਹੀਂ ਤੇ ਉਹ ਕੀ ਉਹਦਾ ਨਾਮ, ਉਹ ਵੀ ਤੇ ਕਹਿ ਗਿਆ ਨਾ, ਬੂਹੇ ਬਾਰੀਆਂ ਨਾਲੇ ਕੰਧਾਂ ਟੱਪ ਕੇ ਮੇਰੇ ਤੋਂ ਪਹਿਲਾਂ ਬਣ ਕੇ। ਮੈਡਮ ਛਿੱਤਰ ਬਹੁਤ ਪੈਂਦੇ, ਮੈਂ ਇੱਥੇ ਦੇਖੇ ਬੰਦਿਆਂ ਦੀ ਟਿੰਨਾ ਕਰਕੇ ਮੂੰਹ ਕਾਲੇ ਕਰ ਦਿੰਦੇ ਵੀ ਇਹ ਕੰਧ ਟੱਪ ਗਿਆ ਸੀ। ਨਹੀਂ ਤੇ ਬੰਦਾ ਕੰਧ ਟੱਪ ਲਵੇ, ਤੇ ਜੇ ਅੱਗੋਂ ਚੀਖਦੀ ਆਵਾਜ਼ ਆਵੇ ਤੇ ਬੰਦਾ ਕਵੇ ਬਾਜੀ ਡਰ ਗਈ, ਬਾਜੀ ਡਰ ਗਈ। ਬੱਚੇ ਤਾਂ ਹੋ ਜਾਏਗੀ ਨਾ ਥੋੜੀ ਬਹੁਤ। ਲੈਲਪੁਰ ਦਾ ਹੁਸਨ ਦੇਖ ਲਿਆ ਤੁਸੀਂ, ਜਿੰਨਾ ਮਰਜ਼ੀ ਇੰਟੈਲੈਕਚੁਅਲ ਹੋਵੇ ਅੰਦਰੋਂ ਛਾਲ ਮਾਰ ਕੇ ਲੈਲਪੁਰੀ ਭਾਈ। ਮੈਨੂੰ ਤੇ ਇਸ ਗੱਲ ਤੇ ਬੜਾ ਮਜ਼ਾ ਆਉਂਦਾ, ਬੜਾ ਫਖਰ ਮਹਿਸੂਸ ਹੁੰਦਾ ਅਗਰ ਕੋਈ ਕਵੇ ਕਿ ਫੈਸਲਾਬਾਦ ਜੁਗਤਾਂ ਦਾ, ਹਾਂ ਜੁਗਤਾਂ ਮਾਰਦੇ ਆ। ਔਰ ਮੈਂ ਵੀ ਦੱਸਾਂ, ਅੱਛੇ ਟੀਚਰ ਦੀ ਨਿਸ਼ਾਨੀ ਇਹ ਹੈ ਕਿ ਸੈਂਸ ਆਫ ਹਿਊਮਰ ਅੱਛੀ ਹੋਣੀ ਚਾਹੀਦੀ। ਕਲਾਸ ਵਿੱਚ ਬੱਚਾ ਜਿਹੜਾ ਸਿਰਫ ਉਹਨੂੰ ਇਹ ਨਹੀਂ ਕਿ ਤੂੰ ਖਲੋਤਾ ਕਿਉਂ ਵਾ, ਤੂੰ ਬੈਠਾ ਕਿਉਂ ਵਾ, ਤੂੰ ਇੰਝ ਕਰ, ਤੂੰ ਇੰਝ ਕਰ, ਉਹਨੂੰ ਤੁਸੀਂ ਇੰਟਰਟੇਨ ਵੀ ਕਰੋ। ਜੋਕਰ ਹੋਣਾ ਚਾਹੀਦਾ ਟੀਚਰ ਨੂੰ। ਔਰ ਮੇਰੇ ਖਿਆਲ 'ਚ ਸਾਡਾ ਇਹ ਕੀ ਇਹਨੂੰ ਕਹਿਣਾ ਚਾਹੀਦਾ, ਪਹਿਚਾਣ ਆ ਫੈਸਲਾਬਾਦ ਦੀ ਕਿ ਅਸੀਂ ਹਾਂਜੀ ਫੈਸਲਾਬਾਦ ਦੀ ਤੇ ਐਸਾ ਨਿਸ਼ਾਨ ਆ ਕਿ ਜੁਗਤ ਉਹ ਤੇ ਮਾਈ ਜਾ ਰਹੀ ਲਾਹੌਰ, ਤੇ ਉਹ ਗੱਡੀ ਬੜੀ ਆਸਤਾ ਆਸਤਾ ਜਾਂਦੀ ਚਾਚਾ ਜੀ, ਤੇ ਉਹ ਡਰਾਈਵਰ ਨੂੰ ਕਹਿੰਦੀ ਪੁੱਤ ਰੇਸ ਵਾਲੀ ਲੱਤ ਛੋਟੀ ਆ, ਰੇਸ ਨਹੀਂ ਦਿੰਦਾ ਹੈਗਾ। ਅੱਛਾ, ਮੈਂ ਮਿੱਟੀਆਂ ਮੁੱਟੀਆਂ 'ਚ ਖੇਲਣ ਦੀ ਗੱਲ ਕਰ ਰਿਹਾ ਸੀ। ਮੈਂ ਪੁੱਤ ਅਸੀਂ ਨਾ ਪਿਛਲੇ ਦਿਨਾਂ 'ਚ ਕਿੱਥੇ ਫੈਸਲਾਬਾਦ 'ਚ ਵੱਡੀ ਸੁਸਾਇਟੀ, ਉਹਦੇ 'ਚ ਇੱਕ ਭਾਈ ਕੋਲ ਗਏ, ਐਜ਼ ਏ ਮਹਿਮਾਨ ਗਏ। ਅੱਛਾ, ਉਹਨਾਂ ਨੇ ਨਾ 2 ਕਨਾਲ 'ਚ ਉਹਨਾਂ ਦਾ ਮਾਸ਼ਾਅੱਲਾ ਪੂਰਾ ਮਹੱਲ ਟਾਈਪ ਘਰ ਹੈ, ਤੇ ਉਹਨਾਂ ਨੇ 5 ਮਰਲੇ ਆਪਣੇ ਘਰ ਦਾ ਜਿਹੜਾ ਨਾ ਮੁਖਤਸ ਕੀਤਾ ਹੋਇਆ। ਕਿੱਦਾਂ ਕੱਚੀਆਂ ਕੰਧਾਂ, ਉਹ ਪੁਰਾਣੇ ਆਲਣੇ ਭੜੋਲੇ, ਠੀਕ ਹੈ, ਉਹ ਪਾਥੀਆਂ ਲਾਈਆਂ, ਉਹਨੂੰ ਪੂਰਾ ਪਿੰਡ ਦਾ ਮਾਹੌਲ ਦਿੱਤਾ ਹੋਇਆ ਉਹਨੂੰ। ਸਿਰਫ ਇਸ ਤੋਂ ਕਹਿੰਦੇ ਨੇ ਯਾਰ ਮੇਰਾ ਪਿੰਡ ਕੋਈ ਨਹੀਂ, ਤੇ ਮੈਂ ਇਹ ਨਹੀਂ ਚਾਹੁੰਦਾ ਕਿ ਮੇਰੇ ਨਿਆਣਿਆਂ ਨੂੰ ਪਤਾ ਹੀ ਨਾ ਹੋਵੇ ਕਿ ਪਿੰਡ ਥਾਂ ਜਿਹੜੀ ਆ ਉਹ ਕਿਹੜੀ ਬਲਾ ਦਾ ਨਾਂ ਹੈ। ਉਹਨਾਂ ਨੇ ਕਿਆਰੀਆਂ ਬਣਾ ਕੇ ਲਸਣ ਵਿੱਚ ਲਾਇਆ ਹੋਇਆ ਹੈ। ਉਹ ਮਤਲਬ ਉਹ ਵੈਜੀਟੇਸ਼ਨ ਦੀ ਵੈਜੀਟੇਸ਼ਨ ਹੈ। ਉਹਨਾਂ ਨੂੰ ਬੱਚਿਆਂ ਨੂੰ ਉਹਨਾਂ ਨੇ ਆਪਣੀ ਰਵਾਇਤ ਨਾਲ ਜੋੜਿਆ ਹੈ, ਔਰ ਉਹ ਕਹਿੰਦੇ ਕਿ ਸਾਡੇ ਨਿੱਕੇ ਨਿਆਣੇ ਜਿਹੜੇ ਨੇ ਉਹ ਮਿੱਟੀਆਂ ਮੋਟੀਆਂ 'ਚ ਖੇਡਦੇ ਨੇ, ਤੇ ਕੋਈ ਐਸਾ ਇਸ਼ੂ ਨਹੀਂ। ਇਸੇ ਗੱਲ ਨੂੰ ਹੁਣ ਤੁਸੀਂ ਰਿਲੇਟ ਕਰੋ ਔਰ ਦੇਖੋ ਕਿ ਸਾਡੇ ਇਸ ਵਕਤ ਕਿੰਨੇ ਪੇਰੈਂਟਸ ਨੇ ਜਿਹੜੇ ਇਸ ਗੱਲ ਤੇ ਤਵੱਜੋ ਦਿੰਦੇ ਆ ਕਿ ਸਾਡੇ ਬੱਚੇ ਕੁਛ ਸਿੱਖ ਰਿਹਾ, ਕੋਈ ਬਾਗਬਾਨੀ, ਕੋਈ ਮਤਲਬ ਪਹਿਲਾਂ ਘਰ 'ਚ ਕੁਕੜੀਆਂ ਹੀ ਪਾਲ ਲੈਂਦੇ ਸੀ। ਬੱਚਿਆਂ ਨੂੰ ਇੱਕ ਬੇਸਿਕ ਪ੍ਰੋਸੈਸ ਦਾ ਪਤਾ ਹੁੰਦਾ ਸੀਗਾ ਕਿ ਅੰਡੇ 'ਚੋਂ ਚੂਜ਼ਾ ਨਿਕਲਦਾ ਤੇ ਚੂਜ਼ੇ ਤੋਂ ਅੰਡਾ ਨਿਕਲਦਾ, ਤੇ ਲੇਕਿਨ ਹੁਣ ਦੇਖੋ ਬੱਚਿਆਂ ਨੂੰ ਪਤਾ ਨਹੀਂ ਹੈ। ਚਾਚਾ ਜੀ ਕੁਕੜੀ ਤੋਂ ਕੁਝ ਹੋਰ ਯਾਦ ਆ ਗਿਆ ਜੀ। ਕੁਕੜੀ ਵਾਲੀ ਗੱਲ ਤੋਂ ਪੁੱਤ ਗੱਲ ਮੈਨੂੰ ਯਾਦ ਆ ਗਈ। ਕੋਈ ਪਹਿਲਾ ਕਾਫ ਕੱਟਿਆ ਗਿਆ
ਤੇ ਹੁਣ ਕੁੜੀਆਂ ਕੁੜੀ ਰਹਿ ਗਈਆਂ ਹਾਂ, ਪਿੱਛੇ। ਤੁਸੀਂ ਮੈਡਮ ਕੀ ਕਿਹਾ ਸੀ? ਮੈਂ ਆਖਰੀ ਗੱਲ ਥੋੜੀ ਸੁਣੀ ਨਹੀਂ। ਮੈਨੂੰ ਆਪ ਨਹੀਂ ਯਾਦ। ਹਾਂ ਲਾ ਲਓ ਯਾਦਦਾਸ਼ਤ ਦੇਖ ਲਓ ਸਾਡੇ ਟੀਚਰਾਂ ਦੀ। ਹਾਂ, ਕੀ ਜੁਗਤ ਕਰੀਏ। ਕੋਈ ਆਈ ਹੋਣੀ ਆ, ਉਹ ਨਿਕਲ ਨਹੀਂ ਨਹੀਂ, ਮੈਨੂੰ ਵੀ ਯਾਦ ਆ ਗਿਆ ਇੱਕ ਲਤੀਫਾ ਟੀਚਰ ਤੋਂ। ਇੱਕ ਨਾ ਤੁਹਾਡੇ ਵਰਗਾ ਕੋਈ ਚਾਚਾ ਸੀਗਾ ਹਾਏ ਤੇ ਸੋਹਣਾ ਈਦ ਤੇ ਉਹਨੇ ਬੱਕਰੀ ਜ਼ਿਬਾ ਕੀਤੀ। ਬੱਕਰਾ ਲੈਣ ਦੀ ਨਹੀਂ ਸੀ ਹੈ ਉਹਦੇ 'ਚ ਹਿੰਮਤ, ਉਹਨੇ ਬੱਕਰੀ ਲੈ ਲਈ, ਜ਼ਿਬਾ ਕੀਤੀ। ਵੈਸੇ ਵੀ ਜ਼ਰਾ ਫੀਮੇਲ ਸੈਕਟਰ ਨੂੰ ਜ਼ਿਆਦਾ ਪ੍ਰਮੋਟ ਕਰ ਰਿਹਾ ਚਾਚਾ। ਤੇ ਉਹਦਾ ਜਦੋਂ ਜ਼ਿਬਾ ਕਰਕੇ ਉਹਦਾ ਸਾਰਾ ਦੇਖਿਆ ਤੇ ਉਹ ਬੱਕਰੀ ਦਾ ਦਿਮਾਗ ਨਹੀਂ ਸੀ ਹੈ, ਤੇ ਉਹਨੇ ਕਿਹਾ ਲੱਗਦਾ ਇਹ ਵੀ ਟੀਚਰ ਰਹੀ ਆ। ਨਹੀਂ ਨਹੀਂ, ਇਹ ਸਿਰਫ ਇੱਕ ਲਤੀਫਾ ਦੀ ਨਾਜ਼ਰੀਨ। ਦੇਖੋ ਔਨ ਅ ਵੈਰੀ ਸੀਰੀਅਸ ਨੋਟ, ਵੈਸੇ ਬੜਾ ਅੱਛਾ ਪੇਸ਼ਾ ਵਾ ਮਾਸ਼ਾਅੱਲਾ ਹਾਂ, ਚਾਚਾ ਜੀ। ਮੁਕੱਦਸ, ਇਹ ਮੁਕੱਦਸ ਪੇਸ਼ਾ ਵਾ, ਪੈਗੰਬਰਾਂ ਦਾ ਪੇਸ਼ਾ ਵਾ ਜਿਹੜਾ ਵਾ। ਇਹ ਆਪਣਾ ਪੈਗਾਮ ਜਿਹੜਾ ਵਾ ਆਪਣੇ ਇੱਕ ਵਾਹਦ ਟੀਚਰ ਤੇ ਬਾਪ ਹੁੰਦਾ ਵਾ ਜਿਹੜਾ ਚਾਹੁੰਦਾ ਵਾ ਕਿ ਮੇਰਾ ਸਟੂਡੈਂਟ ਤੇ ਮੇਰਾ ਬੱਚਾ ਜਿਹੜਾ ਵਾ ਉਹ ਮੇਰੇ ਤੋਂ ਵੀ ਜ਼ਿਆਦਾ ਅੱਗੇ ਤੱਕ ਜਾਏ। ਆਏ ਹਾਏ ਹਾਏ ਸੁਭਾਨ ਅੱਲਾਹ। ਉਹ ਖੁਦ ਉੱਥੇ ਹੀ ਰਹਿ serious ਗੱਲਾਂ ਨਾ ਕਰ, ਤੂੰ ਫੌਤ ਹੋ ਜਾਣਾ ਪੁੱਤ। ਔਰ ਸੱਚੀ ਗੱਲ ਦੱਸਾਂ, ਅਗਰ ਅਸੀਂ ਚਾਹੁੰਦੇ ਆ ਨਾ ਕਿ ਸਾਡਾ ਮਾਸ਼ਰਾ ਚੇਂਜ ਹੋਵੇ ਤਾਂ ਅਸੀਂ ਮਤਲਬ ਕਹਿੰਦੇ ਆ ਕਿ ਵਜ਼ੀਰ ਆਜ਼ਮ ਇਹ ਕਰੇ, ਫਲਾਣਾ ਡੀਸੀ ਇਹ ਕਰੇ, ਫਲਾਣਾ ਵਜ਼ੀਰ ਆਲਾ ਇਹ ਕਰੇ। ਮਾਸ਼ਰੇ 'ਚ ਜਿਹੜੀ ਸੱਚੀ ਤੇ ਹਕੀਕੀ ਤਬਦੀਲੀ ਲਿਆ ਸਕਦਾ ਤਬਕਾ ਉਹ ਟੀਚਰਸ ਨੇ ਔਰ ਦੂਸਰਾ ਜਿਹੜੇ ਸਾਡੇ ਮੌਲਵੀ ਸਹਿਬਾਨ ਨੇ। ਉਹ ਉਸ ਟੌਪਿਕ ਨੂੰ ਅਸੀਂ ਟੱਚ ਨਹੀਂ ਕਰਨਾ ਨਾ, ਲੇਕਿਨ ਮਤਲਬ ਉਸਤਾਦ ਜਿਹੜਾ ਹੈ ਨਾ, ਸਾਡੇ ਕੋਲ ਬੱਚਾ 6 ਘੰਟੇ ਰਹਿ ਕੇ ਜਾਂਦਾ, ਉਸ 6 ਘੰਟਿਆਂ ਵਿੱਚ ਅਸੀਂ ਸਿਰਫ ਕਿਤਾਬਾਂ ਨਹੀਂ ਪੜ੍ਹਾਉਣੀਆਂ ਹੁੰਦੀਆਂ, ਅਸੀਂ ਹਰ ਹਵਾਲੇ ਨਾਲ ਉਹਨਾਂ ਨੂੰ ਤਰਬੀਅਤ ਕਰ ਸਕਦੇ। ਬਿਲਕੁਲ ਇਸ ਤਰ੍ਹਾਂ ਹੀ। ਇਸੇ ਤਰ੍ਹਾਂ ਮਦਰਸਿਆਂ ਦਾ ਵੀ ਮਾਹੌਲ ਬੜੇ ਅੱਛੇ ਆ ਕਈ ਜਗ੍ਹਾ ਤੇ ਮੈਂ ਦੇਖੇ ਚਾਚਾ ਜੀ। 90% ਤਾਂ ਖਰਾਬ ਆ। ਹਾਂ, ਬਾਕੀ ਬੜੇ ਕਈ ਹੈਗੇ ਅੱਛੇ। ਫਿਰ ਵੀ ਗੱਲ ਕੀਤੀ ਤੇ ਮੈਨੂੰ ਚੇਤਾ ਆ ਗਿਆ ਕਿ ਸਾਡੇ ਜ਼ਿਆਦਾਤਰ ਜਿਹੜੇ ਮੌਲਵੀ ਸਾਹਿਬਾਨ ਨੇ ਨਾ ਮਸੀਤਾਂ 'ਚ, ਉਹ ਜਿਹੜਾ ਕੋਈ ਨਿਆਣਾ ਹੁੰਦਾ ਨਾ ਵਾਰਾ, ਹਾਂਜੀ ਹਾਂਜੀ, ਜਾਂ ਕਿਸੇ ਦੀ ਖੁਦਾ ਨਾ ਖਾਸਦਾ ਕੋਈ ਅੱਖ ਦਾ ਜਾਂ ਟੀਰਾ ਹੋ ਗਿਆ, ਉਹਦੀ ਕੋਈ ਬਾਂਹ ਟੁੱਟ ਗਈ, ਉਹਨੂੰ ਕਹਿੰਦੇ ਮਦਰਸੇ ਪਾ ਦਿਓ ਤੇ ਮੌਲਵੀ ਬਣ ਜਾਂਦਾ। ਉਹ ਮਦਰਸੇ 'ਚ ਜਾਂਦਾ, ਉਹਨੂੰ 12 ਖੁਤਬੇ ਯਾਦ ਕਰਾਏ ਜਾਂਦੇ ਨੇ, ਪੂਰੇ 12। ਤੁਸੀਂ ਕਿਸੇ ਮੌਲਵੀ ਦੀ ਟਿਪੀਕਲ ਮੌਲਵੀ ਦੀ ਮਾਜ਼ਰਤ ਨਾਲ ਅਗਰ ਕਿਸੇ ਦੀ ਦਿਲਦਾਰੀ ਹੋਵੇ, ਲੇਕਿਨ ਗੱਲ ਜਿਹੜੀ ਸੱਚੀ ਹੈ ਉਹ ਸੱਚੀ ਹੈ। ਸਾਡੀ ਉਮਰ ਲੰਘੀ, ਸਾਰੇ ਚਿੱਟੇ ਹੋ ਗਏ, ਹੁਣ ਤਾਂ ਸੀਨੇ ਦੇ ਵੀ ਚਿੱਟੇ ਹੋ ਗਏ ਪੁੱਤ। ਅਸੀਂ ਇਹੀ ਦੇਖਿਆ ਕਿ 12 ਖੁਤਬੇ ਮੌਲਵੀਆਂ ਨੂੰ ਯਾਦ ਕਰਾਏ ਜਾਂਦੇ, ਹੇਕਾਂ ਲਾ ਕੇ ਉਹਨਾਂ ਨੇ ਪੜ੍ਹਨਾ ਤੇ ਰੱਬ ਤੋਂ ਡਰਾਈ ਜਾਣਾ ਲੋਕਾਂ ਨੂੰ ਹਰ ਖੁਤਬੇ 'ਚ ਨਾ। ਤੁਸੀਂ 12 ਜੁਮੇ ਇੱਕ ਮੌਲਵੀ ਪਿੱਛੇ ਪੜ੍ਹੋ, 13ਵੇਂ ਜੁਮੇ 'ਚ ਕੰਟੈਂਟ ਸੇਮ ਹੋਏਗਾ, ਨਾਮ ਬਦਲ ਲੈਣਗੇ ਉਹ, ਠੀਕ ਹੈ। ਉਹਦੇ ਵਿੱਚ ਇੱਕ ਅੱਧਾ ਵਾਕਿਆ ਵਿੱਚ ਐਡ ਕਰਕੇ ਤੇ ਹੇਕਾਂ ਮਾਰ ਲੋਕਾਂ ਨੂੰ ਡਰਾਈ ਜਾਣਗੇ ਵੀ ਰੱਬ ਬੜਾ ਖੁਦਾ ਨਾ ਖਾਸਤਾ ਜ਼ਾਲਮ ਆ, ਦੋਜ਼ਖ ਦੇ ਦਰਵਾਜ਼ੇ ਤੇ ਖਲੋਤਾ ਹੈ, ਵੱਡੇ ਉਹਦੇ ਦੰਦ ਨੇ, ਤੋਂ ਚੁੱਕ ਲੋਕਾਂ ਨੂੰ ਦੋਜ਼ਖ ਸੀ। ਉਹ ਯਾਰ ਉਹਦੇ ਅੰਦਰ ਉਹਦੀ ਮੁਹੱਬਤ ਭਰੋ ਵੱਡੀ ਗੱਲ ਜਿਹੜੀ ਹੈ ਗ੍ਰਾਸ ਰੂਟ ਲੈਵਲ ਜਿਹਨੂੰ ਕਹਿੰਦੇ ਆ। ਉੱਤੋਂ ਤੁਸੀਂ ਇੱਕ ਟੀਚਰ ਇੱਕ ਮੌਲਵੀ, ਉਹੀ ਮੌਲਵੀ ਅਗਰ ਮਸਜਿਦ 'ਚ ਦੱਸੇ ਨਾ ਵੀ ਪੁੱਤ ਹਮਸਾਏ ਦੇ ਹਕੂਕ ਕੀ ਆ, ਹਕੂਕਲ ਆਬਾਦ ਤੇ ਫੋਕਸ ਕਰੇ ਅਗਰ ਤਾਂ ਬਹੁਤ ਜ਼ਿਆਦਾ ਹੋ ਸਕਦਾ। ਕਰੋ ਹਕੂਕਲ ਆਬਾਦ ਤੇ ਛਿਲੀ ਜਾਣ ਡਿਆ ਚਾਚੇ ਨੂੰ ਬੈਠੇ। ਇੱਕ ਸੀਰੀਅਸ ਜੀ ਚਾਚਾ ਜੀ ਗੱਲ ਯਾਦ ਆ ਗਈ, ਬੜੀ ਅੱਛੀ ਆ। ਹਜ਼ਰਤ ਅਲੀ ਦਾ ਇੱਕ ਕੌਲ ਆ ਕਿ ਆ ਜਿਹੜੀ ਤੁਸੀਂ ਹੁਣੀ ਗੱਲ ਕੀਤੀ ਉਸੇ ਹਵਾਲੇ ਦੇ ਨਾਲ, ਕਿ ਮੈਂ ਅੱਲਾਹ ਤਾਲਾ ਦੀ ਇਬਾਦਤ ਇਸ ਲਈ ਨਹੀਂ ਕਰਦਾ ਹੈਗਾ ਕਿ ਉਹ ਮਸਲਨ ਕਿ ਮੈਨੂੰ ਉਹਨਾਂ ਦੇ ਕੋਲੋਂ ਡਰ ਲੱਗਦਾ, ਇਹ ਇਬਾਦਤ ਨਾ ਹੋਈ ਤੇ ਖੌਫ ਹੋ ਗਿਆ, ਤੇ ਨਾ ਹੀ ਮੈਂ ਇਸ ਵਜ੍ਹਾ ਤੋਂ ਕਰਦਾ ਵਾਂ ਕਿ ਅੱਲਾਹ ਤਾਲਾ ਦੇ ਕੋਲੋਂ ਮੈਨੂੰ ਇਹ ਮਿਲੂਗਾ ਜਾਂ ਉਹ ਮਿਲੂਗਾ, ਇਹ ਤਜਾਰਤ ਹੋਊਗੀ। ਮੈਂ ਸਿਰਫ ਅੱਲਾਹ ਤਾਲਾ ਦੀ ਇਬਾਦਤ ਇਸ ਲਈ ਕਰਦਾ ਹਾਂ ਕਿ ਉਹ ਇਬਾਦਤ ਦੇ ਲਾਇਕ ਆ, ਉਸ ਤੋਂ ਇਲਾਵਾ ਹੈ ਹੀ ਕੋਈ ਨਹੀਂ ਹੈਗਾ ਜਦੋਂ ਮੈਂ ਇਬਾਦਤ ਕਰਾਂ। ਪੁੱਤ ਤੈਨੂੰ ਪਤਾ ਇਹਨੂੰ ਕੀ ਕਹਿੰਦੇ ਆ? ਇਸ ਲਫ਼ਜ਼ ਦਾ ਟੈਕਨੀਕਲ ਲਫ਼ਜ਼ ਇਹਦੇ ਵਾਸਤੇ ਨਹੀਂ ਚਾਚੀ, ਰੋਸ਼ਨੀ ਪਾਇਆ ਜੀ। ਖੁਸ਼ੀਅਤ, ਕੀ ਬਾਤ, ਬਿਲਕੁਲ ਠੀਕ ਹੈ। ਇੱਕ ਹੁੰਦਾ ਖੌਫ। ਖੌਫ ਦਾ ਮਤਲਬ ਇਹ ਹੈ ਕਿ ਤੁਸੀਂ ਇਮੇਜਿਨ ਕਰੋ ਕਿ ਖੁਦਾ ਨਾ ਖਾਸਤਾ ਕੋਈ ਡਰੈਕੂਲਾ ਟਾਈਪ ਕੋਈ ਅੱਲਾਹ ਦਾ ਨਾਮ ਦੇਤਾ, ਉਹਨੂੰ ਚੁੱਕ ਸਿੱਟੀ ਜਾ ਰਿਹਾ। ਇੱਕ ਹੁੰਦੀ ਹੈ ਖੁਸ਼ੀਅਤ ਕੇ ਫਰਜ਼ ਕਰੋ, ਫਰਜ਼ ਹੀ ਕਰਨਾ, ਸੀਰੀਅਸ ਨਹੀਂ ਹੋ ਜਾਣਾ ਕਿ ਮੈਂ ਮੈਡਮ ਦਾ ਸਟੂਡੈਂਟ ਹਾਂ, ਹਾਂਜੀ, ਔਰ ਮੈਂ ਮੈਡਮ ਦਾ ਬਹੁਤ ਲਾਡਲਾ ਸਟੂਡੈਂਟ ਹਾਂ, ਔਰ ਮੇਰੇ ਅੰਦਰ ਇੱਕ ਡਰ ਇਸ ਤਰ੍ਹਾਂ ਦਾ ਹੈ ਕਿ ਯਾਰ ਮੇਰੀ ਕਿਸੇ ਗੱਲ, ਮੇਰੇ ਕਿਸੇ ਫੇਲ, ਮੇਰੇ ਕਿਸੇ ਲਾਪਰਵਾਹੀ ਦੀ ਵਜ੍ਹਾ ਤੋਂ ਇੱਦਾਂ ਨਾ ਹੋਵੇ ਕਿ ਮੈਡਮ ਮੇਰੇ ਤੋਂ ਨਾਰਾਜ਼ ਹੋ ਜਾਣ। ਇਹ ਜਿਹੜਾ ਨਾ ਇੱਦਾਂ ਨਾ ਹੋਵੇ ਕਿ ਕਿਤੇ ਮੇਰੇ ਤੋਂ ਨਾਰਾਜ਼ ਹੋ ਜਾਣ, ਇਹਨੂੰ ਖੁਸ਼ੀਅਤ ਕਿਹਾ ਜਾਂਦਾ, ਠੀਕ ਹੈ। ਔਰ ਜਿਹੜਾ ਹੁੰਦਾ ਕਿ ਮੈਡਮ ਨੇ ਉਹ ਮੌਲਾ ਬਸ਼ਕ ਕੋਲ ਰੱਖਿਆ ਤੇ ਮੇਰੇ ਪਿਛਵਾੜੇ ਚੋਂ ਸੇਕ ਨਿਕਲਣਾ, ਉਹ ਹੈਗਾ ਡਰ। ਬਿਲਕੁਲ। ਅਗਰ ਮੈਡਮ ਕੋ ਮੌਲਾ ਬਖਸ਼ ਹੋਵੇ ਨਾ ਤੇ ਮਤਲਬ ਡਰ ਹੀ ਹੋਵੇ, ਬੱਚਾ ਕਲਾਸ 'ਚ ਵੜਦਾ ਹੀ ਨਹੀਂ। ਬਿਲਕੁਲ ਸਹੀ ਗੱਲ ਹੈ। ਤੇ ਇਸੇ ਤਰ੍ਹਾਂ ਦਾ ਮਾਹੌਲ ਅੱਲਾਹ ਤਾਲਾ ਦੇ ਨਾਲ ਵੀ ਹੋਣਾ ਚਾਹੀਦਾ, ਬੰਦੇ ਦਾ, ਟੀਚਰ ਦਾ, ਸਟੂਡੈਂਟ ਦਾ ਵੀ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਵਾ। ਤੇ ਵਾਲਦੈਨ ਨੂੰ ਵੀ ਦੇਖਣਾ ਚਾਹੀਦਾ ਕਿ ਉਹਨਾਂ ਦੇ ਬੱਚੇ ਜਿਹੜੇ ਆ ਉਹ ਸਾਰਾ ਦਿਨ ਕੀ ਕਰ ਰਹੇ ਆ, ਸਕੂਲੋਂ ਉਹਨਾਂ ਨੇ ਅੱਜ ਕੀ ਸਿੱਖਿਆ ਵਾ, ਘਰ ਅੱਜ ਆਣ ਕੇ ਉਹਨਾਂ ਨੇ ਕੀ ਦੱਸਿਆ ਵਾ, ਉਹਨਾਂ ਦੀ ਫਿਜ਼ੀਕਲ ਫਿਟਨੈਸ ਵਾਸਤੇ ਉਹਨਾਂ ਨੇ ਕੀ ਕੀਤਾ ਵਾ ਅੱਜ ਦੇ ਦਿਨ ਦੇ ਵਿੱਚ। ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਗੌਰ ਕਰਕੇ ਫਿਰ ਉਹਨਾਂ ਨੂੰ ਸਕੂਲ ਦੇ ਵਿੱਚ ਪਹਿਲੇ ਦੇਖੋ ਕਿ ਸਕੂਲ ਜਿਹੜਾ ਵਾ ਉਹ ਫਿਜ਼ੀਕਲੀ ਉਹਨਾਂ ਨੂੰ ਫਿਟਨੈਸ ਪ੍ਰੋਵਾਈਡ ਕਰ ਸਕਦਾ ਵਾ ਕਿ ਨਹੀਂ ਕਰ ਸਕਦਾ, ਫਿਰ ਉਸ ਤਰ੍ਹਾਂ ਦੇ ਸਕੂਲਾਂ ਦੇ ਵਿੱਚ ਦਾਖਲ ਕਰੋ। ਅੱਛਾ, ਇੱਕ ਆਖਰੀ ਗੱਲ ਪੁੱਤ ਰਹਿ ਗਈ, ਉਹ ਫਿਰ ਉਸ ਤੋਂ ਬਾਅਦ ਆਪਾਂ ਜਨਰਲ ਗੱਪਸ਼ਪ ਤੇ ਆਉਂਦੇ, ਜਿਹੜੇ ਸੀਰੀਅਸ ਟਾਪਿਕ ਸੀ। ਇੱਕ ਸਾਡਾ ਜਿਹੜਾ ਘਰਾਂ ਦੇ ਮਾਹੌਲ ਆ, ਅਸੀਂ ਉਹ 'ਚ ਅਸੀਂ ਬੱਚਿਆਂ ਨੂੰ ਨਾ ਬਹੁਤ ਸੂਫੀ ਜਿਹਾ
ਤੇ ਬਹੁਤ ਕੁਝ ਸਿਕਿਉਰਡ ਜਿਹਾ ਜਿਹੜਾ ਰੱਖਣਾ ਚਾਹੁੰਦੇ ਆ ਨਾ, ਪਾਬੰਦੀਆਂ ਲਾ ਕੇ। ਤੇ ਸਕੂਲਾਂ ਦੇ ਵਿੱਚ ਹੁਣ ਜ਼ਿਆਦਾਤਰ ਜਿਹੜੀ ਉਹ ਕੋ ਐਜੂਕੇਸ਼ਨ ਆ, ਇਹ ਕੋਈ ਤੁਹਾਨੂੰ ਬਹਿਸੀਅਤ ਐਜੂਕੇਸ਼ਨਿਸਟ ਜਿਹੜਾ ਉਹ 'ਚ ਲੱਗਦਾ ਹੈ ਫਰਕ ਕਿ ਮਤਲਬ ਅਸੀਂ ਸਾਨੂੰ ਬੱਚਿਆਂ ਦੀ ਟ੍ਰੇਨਿੰਗ ਹੀ ਉੱਦਾਂ ਕਰਨੀ ਚਾਹੀਦੀ ਹੈ ਕਿ ਉਹਨਾਂ ਨੂੰ ਕੋ ਐਜੂਕੇਸ਼ਨ 'ਚ ਹੋਣ, ਨਾਲ ਦੇ ਬੈਂਚ ਤੇ ਭਾਵੇਂ ਕੁੜੀ ਬੈਠੀ ਹੋਵੇ ਤਾਂ ਡਜ਼ਨਟ ਮੈਟਰ ਹੋਵੇ ਉਹਨਾਂ ਵਾਸਤੇ, ਕੰਫਰਟੇਬਲ ਫੀਲ ਕਰਨ ਦੋਨੋਂ। ਹਾਂ, ਇਹ ਤੇ ਜ਼ਰਾ ਥੋੜੀ ਜਿਹੀ ਰੋਸ਼ਨੀ ਪਾਉਣੀ ਹੈ ਤੇ ਫਿਰ ਮੈਂ ਤੁਹਾਡੇ ਤੇ ਰੋਸ਼ਨੀ ਪਾਉਣਾ। ਇਹਦੇ ਪ੍ਰਾਇਮਰੀ ਲੈਵਲ ਤੱਕ ਤੇ ਕੋਈ ਮਸਲਾ ਨਹੀਂ ਹੈ। ਪ੍ਰਾਇਮਰੀ ਲੈਵਲ ਤੱਕ ਤੇ ਗਵਰਨਮੈਂਟ ਸਕੂਲਾਂ ਵਿੱਚ ਵੀ ਜਿਹੜਾ ਨਾ ਉਹ ਕੋ ਐਜੂਕੇਸ਼ਨ ਆ। ਤੀਜੀ ਚੌਥੀ ਦੇ ਨਿਆਣੇ ਬਹੁਤ ਖਰਾਬ ਹੋਏ ਆ। ਖਰਾਬ ਤੋਂ ਮੁਰਾਦ ਉਹੀ ਹੈ ਫਿਰ ਜਿਹੜੀ ਮੈਂ ਕਹਿੰਦਾ ਕਿ ਉਹ ਜ਼ਿਆਦਾ ਆਪਣੀ ਉਮਰ ਤੋਂ ਤੁਸੀਂ ਵੱਡੇ ਅਗਰ ਬਹੁਤੀਆਂ ਪਾਬੰਦੀਆਂ ਲਾਵੋਗੇ, ਬਹੁਤਾ ਉਹਨਾਂ ਨੂੰ ਕੁੰਝ ਕੇ ਰੱਖੋਗੇ, ਉਹਨਾਂ ਨੇ ਹੋਰ ਖਰਾਬ ਹੋਣਾ। ਇਹ ਗੱਲ ਜਿਹੜੀ ਯਾਰੀ ਪਾ ਲਈ ਹੈ ਮਤਲਬ ਨਿਆਣਿਆਂ ਨਾਲ। ਤੁਸੀਂ ਯਾਰੀ ਲਾਵੋ ਬੱਚਿਆਂ ਨਾਲ, ਬੱਚਿਆਂ ਨੂੰ ਦੋਸਤ ਬਣਾਵੋ ਔਰ ਬੱਚਿਆਂ ਨੂੰ ਦੱਸੋ ਕਿ ਜਿਹੜੇ ਮਤਲਬ ਤੁਹਾਡੇ ਜਜ਼ਬਾਤ ਨੇ, ਖਾਹਿਸ਼ਾਤ ਨੇ, ਬਿਲਕੁਲ ਨਾਰਮਲ ਨੇ, ਇਹਨਾਂ 'ਚ ਕੋਈ ਐਸੀ ਬੁਰੀ ਗੱਲ ਨਹੀਂ ਹੈ। ਲੇਕਿਨ ਹਰ ਚੀਜ਼ ਦਾ ਇੱਕ ਪ੍ਰੋਪਰ ਵਕਤ ਆ। ਇਹ ਜਿਹੜੀ ਤੁਹਾਡੀ ਉਮਰ ਹੈ ਪੜ੍ਹਨ ਲਿਖਣ ਦੀ ਹੈ, ਪੜ੍ਹੋ ਲਿਖੋ, ਆਪਣਾ ਫਿਊਚਰ ਬਣਾਓ ਤੇ ਅੱਗੇ ਜਾਓ। ਮਤਲਬ ਚਾਹੇ ਉਹ ਪੇਰੈਂਟਸ ਨੇ ਚਾਹੇ ਉਹ ਟੀਚਰ ਨੇ, ਉਹਨਾਂ ਨੂੰ ਯਾਰੀ ਪਾ ਲੈਣੀ ਚਾਹੀਦੀ, ਯਾਰੀ ਪਾਣੀ ਚਾਹੀਦੀ। ਨਾਜ਼ਰੀਨ, ਮੈਂ ਅੱਗੇ ਕਿਹਾ ਕਿ ਫਰਜ਼ ਕਰੋ ਮੈਂ ਮੈਡਮ ਦਾ ਟੀਚਰ ਹਾਂ, ਸਟੂਡੈਂਟ ਆ, ਮੈਡਮ ਦਾ ਸਟੂਡੈਂਟ ਹਾਂ। कैसे ख्वाब देख रहे हैं बाबा। ਚਾਚੇ ਹੁਣ ਦੇਖ ਲਓ ਕਿੱਥੇ ਦੇ ਘਰ ਪਹੁੰਚੇ ਖਲੋਤੇ ਆ। ਤੁਹਾਨੂੰ ਤਾਂ ਪਤਾ ਨਾਜ਼ਰੀਨ ਫਿਰ ਚਾਚਾ ਤਾਂ ਪੜ੍ਹਨੇ ਪੈ ਗਿਆ ਨਾ। ਪੜ੍ਹਨੇ ਪੈ ਗਿਆ ਅੱਜ, ਨਹੀਂ ਚਾਚੇ ਨੇ ਪੜ੍ਹਨੇ ਪਾ ਦਿੱਤਾ। ਨਹੀਂ ਪੈ ਗਿਆ, ਅੱਜ ਪੜ੍ਹਨੇ ਪੈ ਗਿਆ ਚਾਚਾ ਬਾਬੂ। ਚਾਚੇ ਨਾਲ ਇਦਾਂ ਕਦੀ ਹੋਈ ਨਹੀਂ ਹੈਗੀ ਜਿੱਦਾਂ ਅੱਜ ਮਹਿਕਮਾ ਤਲੀਮ ਨੇ ਚਾਚੇ ਨਾਲ ਕਰ ਦਿੱਤੀ ਆ। ਹਾਂ, ਅੱਛਾ ਕੀ ਤੁਸੀਂ ਐਂਡ ਅੱਛਾ, ਵੈਸੇ ਮਹੱਲੇ ਵਿੱਚ ਵੀ ਨਾ ਆਣ ਜਾਣ ਹੈ ਤੇ ਬੱਚਾ ਕੋਈ ਤੰਗ ਕਰੇ ਨਾ ਤੇ ਮੈਂ ਉਹਨੂੰ ਪਤਾ ਕੀ ਧਮਕੀ ਦੇਣੀ ਹੁੰਦੀ, ਤੈਨੂੰ ਪਤਾ ਨਹੀਂ ਮੈਂ ਸਤਾਨੀ ਆ। ਬੱਚਾ ਉੱਥੇ ਹੀ ਸਹਿਮ ਜਾਂਦਾ। ਮਹੱਲੇ ਦਾ ਕੋਈ ਬੱਚਾ ਆ ਕੇ ਘਰ 'ਚ ਸ਼ਰਾਰਤ ਕਰੇ। ਉਹ ਨਹੀਂ, ਸਾਡੇ ਮਹੱਲੇ ਜਿਹੜੀਆਂ ਨਾ 3-4 ਫੁੱਫੀਆਂ ਹਾਂ, ਉਹੜੀਆਂ ਨੁੱਕਰ ਤੇ ਬਹਿ ਕੇ ਨਾ ਹਾਂ ਨਹੀਂ ਭਾਜੀ ਵਾਲੀ ਕਰਦੀਆਂ ਹੁੰਦੀਆਂ। ਅੱਛਾ, ਉਹ ਗੱਲਾਂ ਕਰਦਿਆਂ ਪਤਾ ਕਿਵੇਂ ਹੁੰਦੀਆਂ, ਬੜੀ ਹੱਦ ਆ, ਪੂਰੀ ਸਤਾਨੀ ਆ, ਏਦਾਂ ਵੀ ਹੈਗਾ ਵਾ ਗੱਲ ਵਿੱਚ। ਹਾਂਜੀ ਬਿਲਕੁਲ ਇੰਝ ਆ। ਅੱਛਾ, ਕੀ ਐਂਡ ਤੇ ਤੁਸੀਂ ਮੈਸੇਜ ਕੀ ਦਿੰਦੇ ਹੋ ਜ਼ਰਾ ਆਪਣਾ ਸਾਡੇ ਨਾਜ਼ਰੀਨ ਨੂੰ ਕਿ ਬੱਚਿਆਂ ਦੀ ਤਰਬੀਅਤ ਘਰ ਔਰ ਸਕੂਲ ਦੋਨਾਂ ਦੇ ਵਿੱਚ ਕਿਸ ਲੈਵਲ ਦੀ ਹੋਵੇ ਤੇ ਅਸੀਂ ਸਮਝਾਂਗੇ ਕਿ ਅਸੀਂ ਇੱਕ ਪੋਜ਼ਿਟਿਵ ਮੁਆਸ਼ਰਾ ਜਿਹੜਾ ਉਹ ਡਿਵੈਲਪ ਕਰ ਰਿਹਾ। ਪੁੱਟਿਆ ਤੂੰ ਅੱਜ ਕੱਖ ਨਹੀਂ ਬੋਲਿਆ, ਮੈਡਮ ਤੋਂ ਬਾਅਦ ਤੂੰ ਬੋਲਣਾ ਵਾ ਪੁੱਤ, ਨਹੀਂ ਤੇ ਮੈਂ ਅੱਜ ਫਿਰ ਮੁਨੱਬਰ ਪੁੱਤ ਨੂੰ ਕਹਿਣਾ। ਚਲੋ ਜੀ, ਤੁਸੀਂ ਮੈਸੇਜ ਦੇਣਾ। ਮੈਂ ਇਹ ਕਹਿਣਾ ਚਾਹਾਂਗੀ ਕਿ ਨਵੇਂ ਦੌਰ ਤੋਂ ਡਰੋ ਨਾ। ਚਾਹੇ ਤੁਸੀਂ ਟੀਚਰ ਜੇ, ਚਾਹੇ ਤੁਸੀਂ ਉਸਤਾਦ ਜੇ, ਤੁਸੀਂ ਚਾਹੇ ਟੀਚਰ ਜੇ ਤੇ ਚਾਹੇ ਤੁਸੀਂ ਵਾਲਦੈਨ ਹੈ। ਅੱਛਾ, ਵਾਲਦੈਨ ਹੋ, ਤੁਸੀਂ ਡਰੋ ਨਾ ਚੇਂਜ ਤੋਂ ਕਿ ਇਹ ਟਿਕਟੋਕ ਆ ਗਈ ਆ, ਪਬਜੀ ਆ ਗਈ ਆ, ਜਾਂ ਬੱਚਾ ਸਾਡਾ ਇੰਜ ਹੋ ਜਾਏਗਾ, ਇਹ ਹੋ ਜਾਏ। ਤੁਸੀਂ ਜਿੰਨਾ ਡਰੋਗੇ ਓਨੇ ਹੀ ਮਾਮਲਾ ਤੁਹਾਡੇ ਆਪਣੇ ਤਾਲੁਕਾਤ ਬੱਚਿਆਂ ਨਾਲ ਖਰਾਬ ਹੋਣਗੇ। ਔਰ ਜਿੰਨਾ ਤੁਸੀਂ ਬਲਕਿ ਤੁਸੀਂ ਖੁਦ ਵੀ ਵੜ ਕੇ ਦੇਖੋ ਕਿ ਇਹਨਾਂ 'ਚ ਹੈ ਕੀ ਆ, ਔਰ ਅਗਰ ਪੋਜ਼ਿਟਿਵ ਚੀਜ਼ਾਂ ਤਾਂ ਉਹਨਾਂ ਨੂੰ ਸਿੱਖੋ ਤੇ ਆਪਣੇ ਬੱਚਿਆਂ ਨੂੰ ਵੀ ਸਿਖਾਓ। ਤੇ ਇਸ ਤਰ੍ਹਾਂ ਹੀ ਜਿਹੜਾ ਵਾ ਅਸੀਂ ਇਸ ਦੌਰ ਵਿੱਚ ਸਿਵਾਏ ਬੱਚਿਆਂ ਨਾਲ ਦੋਸਤੀ ਕਰਕੇ ਤੁਸੀਂ ਉਹਨਾਂ 'ਚ ਵੀ ਪੋਜ਼ਿਟਿਵ ਤਬਦੀਲੀ ਨਹੀਂ ਲਿਆ ਸਕਦੇ, ਔਰ ਨਾ ਹੀ ਤੁਸੀਂ ਉਹਨਾਂ ਦੀ ਅੱਛੀ ਤਰਬੀਅਤ ਕਰ ਸਕਦੇ। ਤੁਹਾਨੂੰ ਦੋਸਤ ਬਣਨਾ ਪਏਗਾ। ਤੁਸੀਂ ਉਹਨਾਂ ਨੂੰ ਕੰਟਰੋਲ, ਮਤਲਬ ਕਿ ਫੁੱਲ ਹੋਲਡ ਆ, ਬੱਚੇ ਸਾਡੀ ਮਰਜ਼ੀ ਤੋਂ ਬਗੈਰ ਉੱਠਣ ਨਾ, ਬੈਠਣਾ, ਸੌਣਾ, ਜਾਗਣਾ। ਇਹ ਜਿਹੜੀ ਮਾਡਰਨ ਮਤਲਬ ਜਿਹੜੀ ਇੱਕ ਉਹਨਾਂ ਨੇ ਤਰਬੀਅਤ ਦਾ ਜਿਹੜਾ ਮਾਡਲ ਆ, ਉਹਦੇ ਮੁਤਾਬਕ ਇਸ ਤਰ੍ਹਾਂ ਤੁਸੀਂ ਬੱਚਿਆਂ ਨੂੰ ਕੁਝ ਵੀ ਨਹੀਂ ਸਿਖਾਓਗੇ, ਬਲਕਿ ਤੁਸੀਂ ਬੱਚਿਆਂ ਨੂੰ ਬਾਗੀ ਬਣਾਓਗੇ। ਉਹ ਫਿਰ ਤੁਹਾਡੇ ਤੋਂ ਵੀ ਦੂਰ ਹੋ ਜਾਣਗੇ ਤੇ ਤੁਹਾਡੀ ਰਵਾਇਤ ਨੂੰ, ਜਿਹੜੀਆਂ ਚੀਜ਼ਾਂ ਤੁਸੀਂ ਉਹਨਾਂ ਨੂੰ ਸਿਖਾਉਣਾ ਚਾਹ ਰਹੇ ਹੋ, ਉਹਨਾਂ ਤੋਂ ਮਜ਼ੀਦ ਬਾਗੀ ਹੋਣਗੇ। ਹਾਂ, ਬਿਲਕੁਲ ਇਦਾਂ ਹੀ ਗੱਲ ਆ। ਪੁੱਟਾ ਜੀ, ਮੈਂ ਚਾਚਾ ਜੀ ਇੱਕ ਹੀ ਪੈਗਾਮ ਦੇਣਾ ਚਾਹਾਂਗਾ ਕਿ ਬੱਚਿਆਂ ਨੂੰ ਸੋਸ਼ਲ ਮੀਡੀਆ ਵੀ ਯੂਜ਼ ਕਰਵਾਓ ਤੇ ਉਹਨਾਂ ਨੂੰ ਫਿਜ਼ੀਕਲੀ ਵੀ ਫਿੱਟ ਕਰੋ। ਠੀਕ ਆ, ਉਹਨਾਂ ਦੀਆਂ ਗੇਮਾਂ ਦੇ ਵਿੱਚ ਇੰਟਰਸਟ ਵਧਾਓ ਉਹਨਾਂ ਦਾ, ਤਾਂ ਕਿ ਉਹ ਫਿਜ਼ੀਕਲੀ ਫਿੱਟ ਹੋਣਗੇ। ਉਹ ਦਿਮਾਗੀ ਜਿਹੜਾ ਹੁਣ ਕੀ ਜ਼ਿਹਨੀ ਤੌਰ ਮੈਂ ਤੁਹਾਡੀ ਗੱਲ ਕੱਟ ਰਹੀ ਹਾਂ। ਇੱਕ ਹੋਰ ਪੁਆਇੰਟ, ਤੁਹਾਨੂੰ ਪਤਾ ਹੀ ਫਿਰ ਗੱਲਾਂ ਯਾਦ ਆਉਂਦੀਆਂ ਰਹਿੰਦੀਆਂ। ਤੁਸੀਂ ਇੱਕ ਗੱਲ ਨੋਟ ਕਰੋ, ਅਸੀਂ ਆਪ ਬੱਚਿਆਂ ਨੂੰ ਨਹੀਂ ਖੇਡਦੇ। ਬਿਲਕੁਲ ਸਹੀ ਗੱਲ ਆ। ਅਗਰ ਤੁਸੀਂ ਖੁਦ ਖੇਡੋ ਆਪਣੇ ਬੱਚਿਆਂ ਨਾਲ, ਕ੍ਰਿਕਟ ਖੇਡੋ, ਹਾਕੀ ਖੇਡੋ, ਬੈਡਮਿੰਟਨ ਖੇਡੋ, ਔਰ ਤੁਸੀਂ ਦੇਖੋ ਕਿ ਬੱਚਾ ਆਪਣੇ ਦੋਸਤਾਂ ਨੂੰ ਨਾਲੋਂ ਜ਼ਿਆਦਾ ਤੁਹਾਡੇ ਨਾਲ ਇੰਜੋਏ ਕਰੇਗਾ ਔਰ ਦੋਸਤੀ ਵੀ ਕਰੇਗਾ ਤੁਹਾਡੇ ਨਾਲ। ਬਿਲਕੁਲ, ਫਿਰ ਉਹ ਬਾਹਰ ਦੀ ਹਰ ਚੀਜ਼ ਆਣ ਕੇ ਤੁਹਾਡੇ ਨਾਲ ਸ਼ੇਅਰ ਕਰੇਗਾ। ਫਿਰ ਤੁਹਾਨੂੰ ਪਤਾ ਲੱਗੇਗਾ ਕਿ ਅੱਜ ਇਹਨੇ ਬਾਹਰੋਂ ਆਹ ਅੱਛੀ ਚੀਜ਼ ਸਿੱਖੀ ਆ, ਇਹਨੇ ਬੁਰੀ ਚੀਜ਼ ਸਿੱਖੀ ਆ। ਫਿਰ ਉਹਨੂੰ ਬੁਰੀ ਚੀਜ਼ ਤੋਂ ਤੁਸੀਂ ਕਿਸ ਤਰ੍ਹਾਂ ਮਨਾ ਕਰਨਾ ਵਾ, ਉਹ ਤੁਹਾਡੇ ਉੱਤੇ ਆ, ਤੇ ਅੱਛੀ ਚੀਜ਼ ਉਹਨੂੰ ਕਿਸ ਤਰ੍ਹਾਂ ਐਕਸੈਪਟ ਕਰਵਾਉਣੀ, ਉਹ ਵੀ ਤੁਹਾਡੇ ਉੱਤੇ। ਪਿਛਲੇ 3 ਸਾਲ ਤੋਂ ਮੈਂ ਤੈਨੂੰ ਮਨਾ ਕਰ ਰਿਹਾ, ਤੂੰ ਗਲਤ ਕੰਮ ਨਹੀਂ ਕਰਨੇ, ਹਟਦਾ ਨਹੀਂ। ਨਾਜ਼ਰੀਨ ਨੇ ਦੇਖ ਲਓ, ਇਹ ਤੇ ਅਸਰ ਐਵੇਂ ਏਡੇ ਲੈਕਚਰ ਦੇਣ ਦੇ ਅੱਜ ਦਾ ਕਿਤੇ ਕਿੱਡਾ ਕੁ ਵੱਡਾ ਅਫਲਾਤੂਨ ਹੈ, ਕੱਖ ਵੀ ਨਹੀਂ ਤੂੰ। ਬਾਬਾ ਜੀ ਤੁਸੀਂ ਹਟ ਗਏ ਜੇ, ਨਹੀਂ ਅੱਜ ਤਾਂ ਬਾਬਾ ਬਣ ਗਿਆ। ਬਾਬਾ ਹੋ ਗਿਆ। ਨਾਜ਼ਰੀਨ, ਆ ਸੀ ਅੱਜ ਦਾ ਪੋਡਕਾਸਟ। ਮੁਹਤਰਮਾ ਨਸੀਮ ਕੌਸਰ ਸਾਹਿਬਾ ਦੀਆਂ ਤੁਸੀਂ ਅੱਛੀਆਂ ਗੱਲਾਂ ਸੁਣੀਆਂ, ਔਰ ਇਹ ਆਖਰੀ ਪੋਡਕਾਸਟ ਸੀ ਜਿਹੜਾ ਐਡਾ ਸੀਰੀਅਸ ਸੀ। ਅਗਲੀ ਦਫਾ ਜਲਦੀ ਲਿਆਉਣੇ ਵਾਪਸ ਇਹਨਾਂ ਨੂੰ, ਚਾਚੇ ਨੇ ਬਦਲਾ ਵੀ ਤੇ ਲੈਣਾ ਹੈ ਨਾ ਆਪਣਾ ਹੁਣ। ਲੇਕਿਨ ਸਾਡੇ ਬੱਚਿਆਂ ਦੀ ਬਿਹਤਰੀਨ ਪਰਵਰਿਸ਼ ਵਾਸਤੇ ਬਹੁਤ ਜ਼ਰੂਰੀ ਹੈ ਜਿਹੜੇ ਪੁਆਇੰਟ ਇਹਨਾਂ ਨੇ ਰੇਜ਼ ਕੀਤੇ,
ਜੇ ਤੁਹਾਨੂੰ ਇੱਕ ਦਫਾ ਵੀਡੀਓ ਲੰਘੀ ਤੇ ਦੁਬਾਰਾ ਉਹਨੂੰ ਸੁਣ ਲਓ ਔਰ 2 3 4 ਪੁਆਇੰਟ ਐਸੇ ਸੀ ਜਿਹੜੇ ਬਹੁਤ ਹੀ ਕਾਰਾਮਦ ਸਾਬਤ ਹੋ ਸਕਦੇ ਸਾਡੇ ਬੱਚਿਆਂ ਦੀ ਪਰਵਰਿਸ਼ ਵਾਸਤੇ। ਤੁਸੀਂ ਜਿਹੜਾ ਨਾ ਆਪਣੇ ਬੱਚਿਆਂ ਦਾ ਆਪਣਾ ਵੀ ਖਿਆਲ ਕਰੋ, ਉਹਨਾਂ ਨਾਲ ਯਾਰੀ ਪਾਓ। ਸਾਨੂੰ ਇਜਾਜ਼ਤ ਦੇ ਦਿਓ, ਭੁੱਖ ਬਹੁਤ ਲੱਗੀ ਹੋਈ ਆ, ਪਤਾ ਨਹੀਂ ਭੱਟੀ ਨੇ ਅੱਜ ਕੁਝ ਪਕਾਇਆ ਕਿ ਨਹੀਂ ਪਕਾਇਆ। ਇਜਾਜ਼ਤ ਦਿਓ, ਜਲਦੀ ਮਿਲਦੇ ਆ ਫਿਰ। ਬਾਬਾ ਜੀ ਇੱਕ ਗੱਲ ਹੋਰ ਕਹਿ, ਸਾਡੇ ਚੈਨਲ ਨੂੰ ਲਾਈਕ ਵੀ ਕਰ ਦਿਓ, ਸ਼ੇਅਰ ਵੀ ਕਰ ਦਿਓ ਤੇ ਥੱਲੇ ਕਮੈਂਟਸ ਵੀ ਕਰਿਓ ਕਿ ਤੁਹਾਨੂੰ ਅੱਜ ਦੀਆਂ ਗੱਲਾਂ ਕੈਸੀਆਂ ਲੱਗੀਆਂ। ਇਹਦੀਆਂ ਨਾ ਕਰਿਓ, ਮੈਨੂੰ ਪਤਾ ਕੋਈ ਕਮੈਂਟ ਨਹੀਂ ਆਣਾ। ਆ ਮੈਡਮ ਦੀਆਂ ਕਰ ਦਿਓ, ਚਾਚਾ ਨੂੰ ਤਾਂ ਵੈਸੇ ਰੋਮਾਂਸ ਚੱਲ ਰਿਹਾ ਤੁਹਾਡਾ। ਲਵ ਯੂ, ਆਪਣਾ ਖਿਆਲ ਰੱਖਿਓ। ਅੱਲਾ ਹਾਫਿਜ਼। ਅੱਲਾ ਹਾਫਿਜ਼।